ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਅਪਡੇਟ ਕੈਲੀਫੋਰਨੀਆ, ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 19 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ। ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500। ਇਸ ਮੌਕੇ ਕੈਲੀਫੋਰਨੀਆ 'ਚ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਰੀਨਿਊਅਲਸ ਦੀਆਂ ਤਰੀਕਾਂ ਸ਼ੁਰੂ ਹੋ ਚੁੱਕੀਆਂ ਆ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-053। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਦਿਓਲ, ਫ੍ਰੈਜ਼ਨੋ, ਲਖਵੀਰ ਸਮਰਾ, ਟੈਕਸਸ, ਜਰਨੈਲ ਸਿੰਘ, ਜੌਹਲ, ਹਰਨੇਕ ਸਿੰਘ, ਪਾਬਲਾ, ਰੈਂਟਨ, ਵਾਸ਼ਿੰਗਟਨ, ਓਂਕਾਰ ਸਿੰਘ, ਫ੍ਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਢਾਲੀਵਾਲ, ਬੇਕਰਸਫੀਲਡ, ਕਰਮਵੀਰ ਸਿੰਘ, ਟਰਲੌਕ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਜੋ ਜੰਗ ਚੱਲ ਰਹੀ ਹੈਗੀ ਆ, ਰਸ਼ੀਆ ਨੇ ਯੂਕਰੇਨ ਦੇ ਅਗੇਂਸਟ ਸ਼ੁਰੂ ਕੀਤੀ ਹੋਆ। ਅੱਜ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਅਨਾਉਂਸ ਕਰਤਾ ਵੀ ਜੋ 4 ਵੱਡੇ ਸ਼ਹਿਰ ਉਸਨੇ ਰਸ਼ੀਆ ਦੇ ਵਿੱਚ ਮਿਲਾਏ ਸੀ, ਅਨੈਕਸ ਕੀਤੇ ਸੀ, ਉੱਥੇ ਮਾਰਸ਼ਲ ਲਾ ਡਿਕਲੇਅਰ ਕੀਤਾ ਜਾਂਦਾ ਆ। ਪਿਛਲੇ ਦਿਨਾਂ ਦੇ ਵਿੱਚ ਰਸ਼ੀਆ ਨੇ ਬਹੁਤ ਸਾਰੇ ਡਰੋਨ ਚਲਾਏ, ਜਿਨ੍ਹਾਂ ਦੇ ਨਾਲ ਆਮ ਲੋਕ ਜਿਹੜੇ ਆ ਉਹ ਖਾਸ ਕਰਕੇ ਖੀਵ ਵਾਲਾ ਰੀਜਨ ਆ, ਉੱਥੇ ਮਾਰੇ ਗਏ ਹੈਗੇ ਆ। ਨਾ ਹੁਣ ਜਿਹੜੇ ਮਿਲਟਰੀ ਆਫੀਸ਼ੀਅਲਸ ਆ, ਉਹਨਾਂ ਦੀ ਡਾਇਰੈਕਟ ਰਿਸਪੌਂਸਿਬਿਲਟੀ ਹੋਊਗੀ ਸਿਵਲੀਅਨ ਗਵਰਨਮੈਂਟ ਨੂੰ ਫੰਕਸ਼ਨ ਕਰਨ ਦੇ ਲਈ। ਡੋਨੇਟਸਕ, ਲੁਹਾਂਸਕ, ਖਰਸਨ, ਜ਼ੈਪਰਜ਼ੀਆ, ਇਹ ਸਾਰੇ ਹੀ 4 ਜੋ ਏਰੀਏ ਆ, ਇੱਥੇ ਜੋ ਮਾਰਸ਼ਲ ਲਾ ਦਿੱਤਾ ਗਿਆ ਹੈਗਾ। ਤੇ ਜੋ ਖਰਸਨ ਦੇ ਲਈ ਫਾਈਟ ਹੈਗੀ ਆ, ਉਹ ਚੱਲ ਰਹੀ ਆ। ਯੂਕਰੇਨ ਵਾਲੇ ਆਪਣਾ ਪੂਰਾ ਜ਼ੋਰ ਲਾ ਰਹੇ ਆ ਦੁਬਾਰਾ ਕਿ ਇਹ ਸਾਰੇ ਏਰੀਏਜ਼ ਨੂੰ ਕਵਰ ਕਰਨ ਦੇ ਲਈ, ਦੁਬਾਰਾ ਕਿ ਵਾਪਸ ਲੈਣ ਦੇ ਲਈ। ਪਰ ਰਸ਼ੀਆ ਵਾਲਿਆਂ ਨੇ ਅੱਜ ਇਹ ਅਨਾਉਂਸ ਕੀਤਾ ਆ। US, ਬ੍ਰਿਟੇਨ ਤੇ ਫਰਾਂਸ ਤਿੰਨਿਆਂ ਜਾਣਿਆਂ ਨੇ ਇਹ ਇਸ਼ੂ ਨੂੰ ਪਿਕਅਪ ਕੀਤਾ ਹੈ ਵੀ ਇਰਾਨ ਵਾਲੇ ਜੋ ਡਰੋਨ ਆ ਉਹ ਰਸ਼ੀਆ ਨੂੰ ਦੇ ਰਹੇ ਆ, ਤੇ ਇਹਨਾਂ ਨੇ ਕਲੋਜ਼ ਡੋਰ ਮੀਟਿੰਗ ਕੀਤੀ ਹੈਗੀ ਆ UN ਸਿਕਿਉਰਿਟੀ ਕੌਂਸਲ ਦੀ ਜਗ੍ਹਾ ਦੇ ਉੱਤੇ। ਸੋ ਜਿਹੜੇ ਡਿਪਲੋਮੈਟਸ ਇਸ ਸਿਚੁਏਸ਼ਨ ਦੇ ਨਾਲ ਫੈਮਿਲੀਅਰ ਆ, ਉਹਨਾਂ ਨੇ ਇਹ ਸਾਰਾ ਕੁਝ ਦੱਸਿਆ ਹੈਗਾ ਆ। ਤੇ US ਤੇ ਯੂਰਪੀਅਨ ਮੁਲਕਾਂ ਨੇ ਡਿਨਾਊਂਸ ਕੀਤਾ ਹੈਗਾ ਜੋ ਰਸ਼ੀਆ ਨੇ ਅਟੈਕ ਕੀਤੇ ਹੈਗੇ ਆ ਯੂਕਰੇਨ ਦੇ ਵੱਖ-ਵੱਖ ਜਿਹੜੇ ਸ਼ਹਿਰ ਆ ਤੇ ਵੱਖ-ਵੱਖ ਜਿਹੜੀਆਂ ਇਨਫਰਾਸਟਰਕਚਰਸ ਆ ਉਹਨਾਂ ਦੇ ਉੱਤੇ। ਜੀ ਬਿਲਕੁਲ। ਸੋ ਤੇਜ਼ੀ ਜਿਹੜੀ ਉੱਥੇ ਆ ਰਹੀ ਆ, ਸੋ 4 ਇਲਾਕਿਆਂ ਨੂੰ ਉਹਨਾਂ ਨੇ ਮਾਰਸ਼ਲ ਲਾ ਦੇ ਵਿੱਚ ਚੇਂਜ ਜਿਹੜਾ ਹੈ ਹਰਜੋਤ ਸਿੰਘ ਜੀ ਜਿਹੜਾ ਉਹ ਕਰ ਦਿੱਤਾ ਹੈ, ਤੇ ਉਹਦੇ ਨਾਲ ਓਬਵੀਅਸਲੀ ਜਿਹੜਾ ਫਰਕ ਆ ਉਹ ਪਵੇਗਾ। ਕਿੱਦਾਂ ਦਾ ਅਸਰ ਜਿਹੜਾ ਦੇਖਣ ਨੂੰ ਮਿਲੂਗਾ ਇਹ ਅਜੇ ਦੇਖਣਾ ਪਊਗਾ। ਸੋ ਅੱਗੇ ਦੇਖਦੇ ਹਾਂ ਕੀ ਹੁੰਦਾ ਹੈ। ਉੱਧਰ ਅੱਜ ਇਸੇ ਮਾਮਲੇ ਦੇ ਵਿੱਚ ਯੂਕਰੇਨ ਤੇ ਰੂਸ ਦੇ ਉੱਤੇ ਬੋਲਦੇ ਹੋਏ ਰਿਪਬਲਿਕਨ ਪਾਰਟੀ ਦੇ ਹਾਊਸ ਦੇ ਜਿਹੜੇ ਲੀਡਰ ਨੇ ਕੈਵਨ ਮੈਕਾਰਥੀ, ਉਹਨਾਂ ਨੇ ਕਿਹਾ ਵੀ ਜੇ GOP ਮੈਜੋਰਟੀ ਵਿਨ ਕਰੂਗੀ ਤਾਂ ਅਸੀਂ ਯੂਕਰੇਨ ਨੂੰ ਜਿਹੜਾ ਇਸ ਟਾਈਮ ਬਲੈਂਕ ਚੈੱਕ ਪਾਲਿਸੀ ਦਿੱਤੀ ਹੋਈ ਹੈ, ਜਿਸ ਦੇ ਵਿੱਚ ਬਿਲੀਅਨਸ ਆਫ ਡਾਲਰ ਹੁਣ ਤੱਕ ਰਾਸ਼ੀ ਦੇ ਵਿੱਚ ਰੂਪ ਦੇ ਵਿੱਚ ਯੂਕਰੇਨ ਨੂੰ ਦਿੱਤੇ ਗਏ ਆ, ਉਹ ਜਿਹੜੀ ਪ੍ਰਕਿਰਿਆ ਨੂੰ ਇੱਕ ਹਿਸਾਬ ਦੇ ਨਾਲ ਬੰਦ ਕਰਾਂਗੇ। ਵੀ ਯੂਕਰੇਨ ਨੂੰ ਇਹ ਨਹੀਂ ਆ ਵੀ ਅੰਨ੍ਹੇਵਾਹ ਜਿਹੜੀ ਅਸੀਂ ਸਪੋਰਟ ਆ ਆਰਥਿਕ ਤੌਰ ਦੇ ਉੱਤੇ ਜਿਹੜੀ ਉਹ ਕਰੀ ਜਾਵਾਂਗੇ। ਸੋ ਕਹਿੰਦੇ ਵੀ ਇੱਥੇ ਸਾਡੇ ਮੁਲਕ ਦੇ ਵਿੱਚ ਰਿਸੈਸ਼ਨ 'ਚ ਆ ਰਹੇ ਨੇ ਲੋਕ, ਤੇ ਅਸੀਂ ਯੂਕਰੇਨ ਨੂੰ ਬਲੈਂਕ ਚੈੱਕ ਜਿਹੜੇ ਆ ਉਹ ਨਹੀਂ ਲਿਖ ਸਕਦੇ।
ਜੀ। ਜੋ ਜ਼ੈਲੈਂਸਕੀ ਦੇ ਐਡਵਾਈਜ਼ਰ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜੋ ਰਸ਼ੀਆ ਨੇ ਇੱਕ ਤਰ੍ਹਾਂ ਦੇ ਨਾਲ ਮਾਰਸ਼ਲ ਲਾ ਇਹ 4 ਸ਼ਹਿਰਾਂ ਦੇ ਵਿੱਚ ਲਾਇਆ, ਇਸ ਦੇ ਨਾਲ ਕੁਛ ਵੀ ਚੇਂਜ ਹੋਣ ਵਾਲਾ ਨਹੀਂ ਹੈਗਾ। ਰਸ਼ੀਆ ਵਾਲੇ ਮਾਰਸ਼ਲ ਲਾ ਕੇ ਸਾਡੀ ਜੋ ਪ੍ਰਾਪਰਟੀ ਆ, ਸਾਡੇ ਜੋ ਨੈਚੁਰਲ ਰਿਸੋਰਸਿਸ ਆ, ਉਹਨਾਂ ਨੂੰ ਲੁੱਟਣਾ ਚਾਹੁੰਦੇ ਹੈਗੇ ਆ। ਸੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ, ਇਹ ਜਿਹੜੀ ਫਾਈਟ ਆ ਉਸ ਨੂੰ ਜਾਰੀ ਰੱਖਾਂਗੇ। ਵਾਸ਼ਿੰਗਟਨ ਤੇ ਬਰਸਲਸ ਇਹ ਫਿਕਰ ਕਰ ਰਹੇ ਆ ਤੇ ਮਾਸਕੋ ਪਈ ਹੁਣ ਯੂਕਰੇਨ ਦੇ ਉੱਤੇ ਹੋਰ ਵੀ ਅਟੈਕ ਕਰ ਸਕਦਾ ਹੈਗਾ ਆ। ਬ੍ਰਿਟਿਸ਼ ਦਾ ਡਿਫੈਂਸ ਸੈਕਟਰੀ ਆਸਟਨ ਦੇ ਨਾਲ ਮਿਲੇਗਾ, ਆਪਣੇ ਜੋ ਸੈਕਟਰੀ ਹੈਗੇ ਆ ਇੰਗਲੈਂਡ ਦੇ ਵਿੱਚ, ਜੋ ਉਹਨਾਂ ਦੇ ਕਾਊਂਟਰਪਾਰਟ ਲਾਇਡ ਆਸਟਨ ਹੈਗੇ ਆ, ਸੌਰੀ ਵਾਸ਼ਿੰਗਟਨ ਦੇ ਵਿੱਚ, ਤੇ ਇਸ ਇਸ਼ੂ ਦੇ ਉੱਤੇ ਜਿਹੜੀ ਡਿਸਕਸ਼ਨ ਹੋਣ ਜਾ ਰਹੀ ਹੈਗੀ ਆ। ਯੂਕਰੇਨ ਦੇ ਜੋ ਦੋਸਤ ਮਿੱਤਰ ਜੋ ਮੁਲਕ ਹੈਗੇ ਆ, ਐਲੀਜ਼ ਹੈਗੇ ਆ, ਉਹਨਾਂ ਨੇ UN ਸਿਕਿਉਰਿਟੀ ਕਾਉਂਸਲ ਦੇ ਉੱਤੇ ਮੀਟਿੰਗ ਰੱਖੀ ਆ ਵੀ ਜੋ ਇਰਾਨ ਡਰੋਨ ਦੇ ਰਿਹਾ ਆ ਰਸ਼ੀਆ ਨੂੰ, ਤੇ ਉਹ ਇਰਾਨ ਦੇ ਉੱਤੇ ਵੀ ਐਕਸ਼ਨ ਲਿਆ ਜਾਣਾ ਚਾਹੀਦਾ, ਕਿਉਂਕਿ ਇਹ ਜੋ ਡਰੋਨ ਆ ਇਹ ਕਾਫੀ ਜਿਹੜੇ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਬਹੁਤ ਜ਼ਿਆਦਾ ਜਿਹੜੇ ਪ੍ਰਭਾਵਿਤ ਕਰਦੇ ਆ। 1500 ਮੀਲ ਦੂਰੀ ਤੱਕ ਇਹ ਜਾ ਸਕਦੇ ਹੈਗੇ ਆ। ਰਸ਼ੀਆ ਦੀਆਂ ਮਿਜ਼ਾਈਲਸ ਨੇ ਕੀਵ ਦੇ ਵਿੱਚ ਕਈ ਬਿਲਡਿੰਗਸ ਨੂੰ ਸਿੱਟਿਆ, ਜਿਨ੍ਹਾਂ 'ਚ ਆਮ ਲੋਕਾਂ ਦੀ ਮੌਤ ਵੀ ਹੋਈ ਆ। ਇਹ ਜੋ ਕੀਵ ਦੇ ਮੇਅਰ ਆ, ਉਹਨਾਂ ਨੇ ਦੱਸਿਆ ਆ, ਤੇ ਕਲੀਨ ਅਪ ਹੁਣ ਜਾਰੀ ਆ। ਕੀਵ ਦੇ ਵਿੱਚ ਜਿਹੜੀਆਂ ਪਿਕਚਰਸ ਆਈਆਂ, ਪੂਰੀ ਤਰ੍ਹਾਂ ਜਿਹੜੀ ਵੱਡੀਆਂ-ਵੱਡੀਆਂ ਬਿਲਡਿੰਗਸ ਆ, ਅਪਾਰਟਮੈਂਟਸ, ਉਹਨਾਂ ਦੀ ਤਬਾਹੀ ਤੁਸੀਂ ਆਮ ਦੇਖ ਸਕਦੇ ਹੈਗੇ ਆ। ਲੋਕਹੀਡ ਮਾਰਟਿਨ ਜੋ ਅਮਰੀਕਾ ਦੀ ਕੰਪਨੀ ਹੈਗੀ ਆ, ਡਿਫੈਂਸ ਇਕਵਿਪਮੈਂਟ ਬਣਾਉਂਦੀ ਆ, ਸਪਲਾਈ ਕਰਦੀ ਆ, ਉਹ ਕਹਿੰਦੇ ਆ ਹਿਮਰਸ ਨੂੰ ਦੀ ਪ੍ਰੋਡਕਸ਼ਨ ਦੇ ਲਈ ਬੂਸਟ ਕਰਨ ਜਾ ਰਹੇ ਹੈਗੇ ਆ। ਸੋ ਰਸ਼ੀਆ ਦੇ ਜੋ ਅਟੈਕ ਹੋਇਆ ਯੂਕਰੇਨ ਦੇ ਵਿੱਚ, ਉਹਦੇ ਨਾਲ ਕਈ ਸ਼ਹਿਰਾਂ ਦੇ ਵਿੱਚ ਬਲੈਕ ਆਊਟ ਹੋ ਗਿਆ। 30% ਪੂਰੇ ਦਾ ਪੂਰਾ ਯੂਕਰੇਨ ਇਸ ਟਾਈਮ ਬਲੈਕ ਆਊਟ ਆ, ਉੱਥੇ ਬਿਜਲੀ ਹੈ ਨਹੀਂ। ਜੀ, ਖਰਸਨ ਦੇ ਇਲਾਕੇ ਨੂੰ ਰੂਸ ਵਾਲੇ ਜਿਹੜੇ ਆ ਉਹ ਖਾਲੀ ਕਰਵਾ ਰਹੇ ਆ। ਚੇਤਾਵਨੀ ਦਿੱਤੀ ਆ ਪੁਤਿਨ ਨੇ ਵੀ ਅਸੀਂ ਉੱਥੇ ਫਾਈਟਿੰਗ ਆਉਣ ਵਾਲੇ ਸਮੇਂ 'ਚ ਹਮਲਾ ਜਿਹੜਾ ਆ ਉਹ ਹੋ ਸਕਦਾ ਹੈਗਾ ਆ। ਤੇ ਉਧਰ ਯੂਰਪੀਅਨ ਸੰਘ ਦੇ ਦੁਆਰਾ ਈਰਾਨ ਦੇ ਉੱਤੇ ਸੈਂਕਸ਼ਨਸ ਜਿਹੜੇ ਆ ਉਹ ਲਾਏ ਗਏ ਆ। ਜਿੱਦਾਂ ਆਪਾਂ ਕੱਲ ਵੀ ਦੱਸਿਆ ਸੀਗਾ ਵੀ ਜਿਹੜੀਆਂ ਸ਼ਾਹਿਦ ਕਰਕੇ ਇਹਨਾਂ ਦੇ ਡਰੋਨ ਆ, ਆਤਮਘਾਤੀ ਡਰੋਨ ਆਪਾਂ ਕਹਿ ਸਕਦੇ ਹਾਂ ਵੀ ਉਹ ਵਰਤੇ ਜਾ ਰਹੇ ਆ, ਜਿਸ ਦੀ ਨਾ ਕੀਤੀ ਆ ਰੂਸ ਨੇ ਜਿਹੜਾ ਹੈ ਵੀ ਵਰਤਣ ਤੋਂ, ਪਰ ਤਸਵੀਰਾਂ ਸਾਫ਼ ਨੇ ਵੀ ਜਿਹੜੀਆਂ ਉੱਥੇ ਵਰਤੀਆਂ ਜਿਹੜੀਆਂ ਉਹ ਜਾ ਰਹੀਆਂ ਨੇ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਚੇਂਜਸ ਜਿਹੜੇ ਦੇਖਣ ਨੂੰ ਮਿਲ ਰਹੇ ਆ। 4 ਇਲਾਕਿਆਂ ਦੇ ਵਿੱਚ ਮਾਰਸ਼ਲ ਲਾ ਦੇਣਾ, ਤੇ ਉਹ ਉਧਰ ਸੈਂਕਸ਼ਨਸ ਲੱਗਣੀਆਂ। ਉਧਰ ਸਰਦੀਆਂ ਦੀ ਰੁੱਤ ਜਿਹੜੀ ਉਹ ਆ ਰਹੀ ਆ, ਉੱਥੇ ਐਨਰਜੀ ਨੂੰ ਲੈ ਕੇ ਕ੍ਰਾਈਸਿਸ ਜਿਹੜਾ ਉਹ ਇਸ ਟਾਈਮ ਬਣਿਆ ਪਿਆ ਆ। ਤੇ ਉਸੇ ਚੀਜ਼ ਨੂੰ ਦੇਖਦੇ ਹੋਏ ਆਪਾਂ ਕੱਲ ਵੀ ਖਬਰ ਕੀਤੀ ਸੀ ਵੀ ਰਾਸ਼ਟਰਪਤੀ ਬਾਈਡਨ ਜਿਹੜੇ ਆ 150 ਮਿਲੀਅਨ ਬੈਰਲ ਜਿਹੜੇ ਆ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਆ, ਉਸ ਦੇ ਵਿੱਚੋਂ ਕੱਢਣ ਦੀ ਜਿਹੜਾ ਐਲਾਨ ਆ ਉਹ ਕਰ ਸਕਦੇ ਆ। ਦਸੰਬਰ ਦੇ ਵਿੱਚ ਉਹਨਾਂ ਨੇ ਇਹ ਜਿਹੜੇ ਉਹ ਕੱਢਣੇ ਹੈਗੇ ਆ ਇਲੈਕਸ਼ਨਾਂ ਤੋਂ ਬਾਅਦ ਦੇ ਵਿੱਚ, ਪਰ ਉਦੋਂ ਤੱਕ ਉਹਨਾਂ ਨੂੰ ਪਤਾ ਆ ਵੀ ਅਸਰ ਜਿਹੜਾ ਉਹ ਦਿਖਣਾ ਸ਼ੁਰੂ ਹੋ ਸਕਦਾ ਹੈਗਾ ਆ। ਸੋ ਕਾਫੀ ਕੁਛ ਤਬਦੀਲੀਆਂ ਜਿਹੜੀਆਂ ਆ ਆਰਡਰ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਹੈਗੀਆਂ। ਬ੍ਰਿਟਿਸ਼ ਦੇ ਡਿਫੈਂਸ ਮਿਨਿਸਟਰੀ ਨੇ ਕਿਹਾ ਆ ਵੀ ਰਸ਼ੀਆ ਦੀ ਜੋ ਮਿਲਟਰੀ ਲੀਡਰਸ਼ਿਪ ਆ, ਉਹ ਇੱਕ ਤਰ੍ਹਾਂ ਨਾਲ ਡਿਸਫੰਕਸ਼ਨਲ ਹੈਗੀ ਆ। ਜਿਹੜੇ ਟੌਪ ਦੇ 5 ਜਨਰਲਸ ਰਸ਼ੀਆ ਦੇ ਇਨਵੋਲਵ ਸੀਗੇ ਯੂਕਰੇਨ ਦੀ ਐਂਟਰੀ ਦੇ ਵਿੱਚ, ਉਹਨਾਂ ਚੋਂ 4 ਜਾਣਿਆਂ ਦੀ ਆਲਰੇਡੀ ਛੁੱਟੀ ਕਰ ਦਿੱਤੀ ਗਈ ਹੈਗੀ ਆ। ਉਧਰ ਦੂਸਰੇ ਪਾਸੇ ਨਾਟੋ ਨੇ ਇਹ ਅੱਜ ਅਨਾਉਂਸ ਕਰਤਾ ਵੀ ਉਹ ਐਂਟੀ ਡਰੋਨ ਸਿਸਟਮ ਡਿਲੀਵਰ ਕਰਨ ਜਾ ਰਹੇ ਆ ਯੂਕਰੇਨ ਨੂੰ, ਤਾਂ ਕਿ ਉਹਨਾਂ ਦਾ ਨੁਕਸਾਨ ਹੋਰ ਜ਼ਿਆਦਾ ਨਾ ਹੋਵੇ। ਜਰਮਨ ਦੇ ਇੱਕ ਟੌਪ ਦੇ ਸਾਈਬਰ ਸਿਕਿਉਰਿਟੀ ਆਫੀਸ਼ੀਅਲ ਨੂੰ ਰਿਮੂਵ ਕੀਤਾ ਗਿਆ ਹੈ ਉਹਨਾਂ ਦੀ ਪੋਜੀਸ਼ਨ ਤੋਂ, ਕਿਉਂਕਿ ਉਹ ਰਸ਼ੀਆ ਨੂੰ ਜਿਹੜਾ ਆ ਇਨਫੋਰਮੇਸ਼ਨ ਸਪਲਾਈ ਕਰ ਰਿਹਾ ਸੀ। ਜੀ ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਯੂਕੇ ਦੇ ਵਿੱਚ ਵੀ ਮੁਸ਼ਕਲਾਂ ਇਸ ਟਾਈਮ ਪ੍ਰਾਈਮ ਮਿਨਿਸਟਰ ਲਿਜ਼ ਟਰੱਸ ਆ ਉਸ ਦੇ ਲਈ ਬਣੀਆਂ ਪਈਆਂ ਆ। ਉਹਦੀ ਪਾਰਟੀ ਸ਼ਾਇਦ ਉਸੇ ਨੂੰ ਰਿਪਲੇਸ ਕਰਨ ਬਾਰੇ ਹੁਣ ਦੁਬਾਰਾ ਸੋਚ ਰਹੀ ਹੈਗੀ ਆ। ਮਹੀਨਾ 1.5 ਮਹੀਨਾ ਹੋਇਆ ਆ ਜੇ ਇਸ ਨੂੰ ਸਹੁੰ ਚੱਕਿਆਂ ਨੂੰ। ਉਸੇ ਦੌਰਾਨ ਕਾਫੀ ਜ਼ਿਆਦਾ ਜਿਹੜੀ ਉਥਲ ਪੁਥਲ ਆ ਉਹ ਉੱਥੇ ਦੇਖੀ ਗਈ ਆ। ਇਕਨੋਮਿਕ ਤੌਰ ਦੇ ਉੱਤੇ ਸਥਿਤੀ ਇੰਗਲੈਂਡ ਦੀ ਯੂਕੇ ਦੀ ਮਾੜੀ ਹੋਣ ਕਰਕੇ
ਪ੍ਰਾਈਮ ਮਿਨਿਸਟਰ ਦੀ ਇੱਕ ਹੋਰ ਬਲੀ ਜਿਹੜੀ ਕਹਿੰਦੇ ਆ ਵੀ ਉਹ ਲੈ ਸਕਦੇ ਆ। ਟੈਕਸ ਕੱਟ ਦਾ ਜਿਹੜਾ ਬਜਟ ਪਲਾਨ ਇਹਨਾਂ ਨੇ ਪੇਸ਼ ਕੀਤਾ ਸੀ ਉਸ ਦੇ ਉੱਤੇ ਇਹਨਾਂ ਨੂੰ ਯੂ ਟਰਨ ਜਿਹੜੇ ਉਹ ਮਾਰਨੇ ਪਏ ਨੇ, ਤੇ ਹੁਣ ਕਹਿੰਦੇ ਆ ਵੀ ਇਸ ਮੌਕੇ ਲੋਵੈਸਟ ਅਪਰੂਵਲ ਰੇਟਿੰਗਸ ਕਿਸੇ ਵੀ ਬ੍ਰਿਟਿਸ਼ ਲੀਡਰ ਦੀਆਂ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਇਹ ਦੇਖੀਆਂ ਗਈਆਂ ਨੇ। ਸੋ ਕਹਿੰਦੇ ਵੀ ਲੱਗ ਰਿਹਾ ਆ ਵੀ ਇਸ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਜਾ ਸਕਦਾ ਆ। ਇਸ ਦੀ ਆਪਣੀ ਹੀ ਕੰਜ਼ਰਵੇਟਿਵ ਪਾਰਟੀ ਦੇ ਕਈ ਲਾਅ ਮੇਕਰਸ ਆ, ਉਹਨਾਂ ਨੇ ਇਹ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਇਸ਼ਾਰਾ ਕੀਤਾ ਆ ਵੀ ਉਹ ਪੁਸ਼ ਹਰ ਆਊਟ ਆਫ ਆਫਿਸ, ਉਸ ਨੂੰ ਬਾਹਰ ਦਾ ਰਸਤਾ ਜਿਹੜਾ ਉਸ ਦੇ ਵਿੱਚ ਦਿਖਾਇਆ ਜਾ ਸਕਦਾ ਆ। ਕਦੋਂ ਤੇ ਜੇ ਕੱਢਦੇ ਆ ਤੇ ਕੌਣ ਉਸ ਦੀ ਥਾਂ ਦੇ ਉੱਤੇ ਆਊਗਾ, ਇਹ ਉਹਦੇ ਲਈ ਵੀ ਚੁਣੌਤੀ ਜਿਹੜੀ ਉਹ ਕਾਫੀ ਤਗੜੀ ਜਿਹੜੀ ਉਹ ਰਹਿਣ ਵਾਲੀ ਆ। ਸੋ ਯੂਕੇ ਦੇ ਵੀ ਹਾਲਾਤ ਪੋਲੀਟੀਕਲੀ ਵੀ ਕਹਿ ਸਕਦੇ ਆ ਵੀ ਇਸ ਟਾਈਮ ਡਾਵਾਂਡੋਲ ਬਣੇ ਪਏ ਨੇ। ਇਕਨੋਮਿਕਲੀ ਆਰਥਿਕ ਤੌਰ ਦੇ ਉੱਤੇ ਤਾਂ ਮੰਦੀ ਜਿਹੜੀ ਉੱਥੇ ਵੀ ਦਸਤਕ ਦੇ ਚੁੱਕੀ ਆ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਜੋ ਇਲੈਕਸ਼ਨਸ ਆ ਰਹੀਆਂ ਯੂਐਸਏ ਦੇ ਵਿੱਚ ਨਵੰਬਰ 8 ਨੂੰ ਹੋਣੀਆਂ ਆ, ਤੇ ਸਟੇਟ ਰੇਸਸ ਦੇ ਵਿੱਚ ਜਾਂ ਗਵਰਨਰ ਰੇਸਸ 'ਚ ਜੀਓਪੀ ਦਾ ਜਾਣੀ ਕਿ ਰਿਪਬਲਿਕਨਸ ਦਾ ਥੋੜਾ ਹੱਥ ਉੱਪਰ ਹੁੰਦਾ ਜਾ ਰਿਹਾ ਹੈਗਾ ਆ। ਦੋ ਮੇਨ ਰੇਸਸ ਜੇ ਆਪਾਂ ਵੈਸਟ ਕੋਸਟ ਦੇਖਿਆ ਜਾਵੇ, ਇੱਕ ਜੋ ਬਾਈਡਨ ਹੋਣਾ ਨੇ ਕਹਿੰਦੇ 2020 ਚ ਉਹਨਾਂ ਦੇ ਜਦੋਂ ਪ੍ਰੈਜ਼ੀਡੈਂਟ ਸੀ ਕਾਫੀ ਡਬਲ ਡਿਜਿਟ ਫਰਕ ਨਾਲ ਜਿੱਤੀ ਸੀ ਓਰੇਗਨ ਦੇ ਵਿੱਚ। ਉੱਥੇ ਜਿਹੜੀ ਕਾਂਗਰਸਮੈਨ ਦੀ ਸੀਟ ਆ ਉਹ ਡੈਮੋਕ੍ਰੇਟਸ ਇਸ ਟਾਈਮ ਕਾਫੀ ਸਟਰਗਲ ਕਰ ਰਹੇ ਹੈਗੇ ਆ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਵੀ ਕੁਝ ਸੀਟਸ ਜੋ ਰਿਪਬਲਿਕਨਸ ਹਾਰ ਗਏ ਸੀ ਤੇ ਉਹ ਦੁਬਾਰਾ ਕੀ ਫੇਰ ਉਹਨਾਂ ਦੇ ਕੋਲ ਜਾ ਸਕਦੀ ਆ। ਕੈਲੀਫੋਰਨੀਆ ਦੀ 13 ਡਿਸਟ੍ਰਿਕਟ ਤੇ ਓਰੇਗਨ ਦੀ 6th ਡਿਸਟ੍ਰਿਕਟ। ਸੈਂਟਰਲ ਕੈਲੀਫੋਰਨੀਆ ਵੈਲੀ ਦੇ ਵਿੱਚ ਡੈਮੋਕ੍ਰੇਟ ਐਡਮ ਗਰੇ ਤੇ ਰਿਪਬਲਿਕਨ ਜੌਨ ਡੁਆਰਟੇ ਇਹ ਲੌਕਡ ਅਪ ਆ ਟਾਈਟ ਰੇਸ ਦੇ ਵਿੱਚ। ਤੇ ਜਿਹੜੀ ਇਹ ਨਵੀਂ ਡਰਾਨ ਸੀਟ ਹੋਈ ਸੀ 11% ਪੁਆਇੰਟ ਦੇ ਨਾਲ ਪਿਛਲੀ ਵਾਰੀ ਇਹ ਜਿੱਤੇ ਸੀਗੇ। ਇਸੇ ਤਰ੍ਹਾਂ ਜੋ ਅਲਾਸਕਾ ਦੇ ਵਿੱਚ ਡੈਮੋਕ੍ਰੇਟਸ ਦਾ ਥੋੜਾ ਜਿਹਾ ਹੱਥ ਇਸ ਟਾਈਮ ਉੱਪਰ ਹੈਗਾ ਆ, ਪਰ ਫਲੋਰੀਡਾ ਦੇ ਵਿੱਚ ਡੈਮੋਕ੍ਰੇਟਸ ਦਾ ਹੱਥ ਪਿਛਲੀ ਵਾਰੀ ਨਾਲੋਂ ਕਾਫੀ ਡਾਊਨ ਗਿਆ। ਕਹਿੰਦੇ ਵੀ 4 ਹਾਊਸ ਦੀਆਂ ਰੇਸਸ ਰਿਪਬਲਿਕਨ ਦੀ ਤਰਫ ਵੱਧ ਰਹੀਆਂ ਹੈਗੀਆਂ ਆ। ਦੋ ਮੇਨ ਫੈਕਟਰ ਉਹਦੇ ਵਿੱਚ ਹੈਗੇ ਆ। ਇੱਕ ਤਾਂ ਗਵਰਨਰ ਰੌਨ ਡਿਸੈਂਟਿਸ ਆ, ਉਹਨਾਂ ਦੀ ਕਾਫੀ ਕਹਿੰਦੇ ਪਕੜ ਹੈਗੀ ਆ ਆਪਣੀ ਸਟੇਟ ਦੇ ਵਿੱਚ, ਤੇ ਦੂਸਰਾ ਜਿਹੜੇ ਜੀਓਪੀ ਆ ਰਿਪਬਲਿਕਨ ਪਾਰਟੀ ਆ ਉਹਨਾਂ ਨੇ ਲਤੀਨੋ ਵੋਟਰਸ ਦੇ ਵਿੱਚ ਆਪਣਾ ਅਕਸ਼ ਕਾਫੀ ਜਿਹੜਾ ਸੁਧਾਰਿਆ। ਇਹ ਫਲੋਰੀਡਾ ਦੀ ਗੱਲਬਾਤ ਹੈਗੀ ਆ। ਤੇ ਇਸੇ ਤਰ੍ਹਾਂ ਜੋ ਗਵਰਨਰਸ ਦੀਆਂ ਰੇਸਿਸ ਹੈਗੀਆਂ ਆ ਉਹਨਾਂ ਦੇ ਵਿੱਚ ਵੀ ਜਿਹੜਾ ਆ ਕਾਫੀ ਹੱਥ ਰਿਪਬਲਿਕਨਸ ਦਾ ਉੱਪਰ ਹੋ ਸਕਦਾ ਆ। ਪਿਛਲੇ 8 ਸਾਲਾਂ ਦੇ ਵਿੱਚ ਰਿਪਬਲਿਕਨਸ ਨੇ ਮੈਰੀਲੈਂਡ ਦੇ ਗਵਰਨਰ ਲੈਰੀ ਹੋਗਨ ਤੇ ਮੈਸਾਚੂਸਟਸ ਦੇ ਗਵਰਨਰ ਚਾਰਲੀ ਬੇਕਰ, ਇਹ ਐਵੀਡੈਂਟ ਹੈਗੇ ਆ ਵੀ ਜੀਓਪੀ ਦਾ ਬੇਸ ਕਾਫੀ ਉੱਥੇ ਉੱਪਰ ਹੈਗਾ ਆ। ਤੇ ਇਸੇ ਤਰ੍ਹਾਂ ਮਿਸ਼ੀਗਨ ਦੀ ਜਿਹੜੀ ਹੈਗੀ ਆ ਗਵਰਨਰ ਦੀ ਰੇਸ, ਉੱਥੇ ਵੀ ਕਾਫੀ ਫਸਵੀਂ ਹੈਗੀ ਆ। ਸੋ ਇਹ ਦੇਖਦੇ ਆ ਕੁਝ ਕੁ ਦਿਨ ਰਹਿ ਗਏ ਹੈਗੇ ਆ ਇਲੈਕਸ਼ਨ ਦੇ ਵਿੱਚ, ਤੇ ਫਾਈਨਲੀ ਜੋ ਰਿਜ਼ਲਟ ਆ ਉਹ ਕਿੱਦਾਂ ਆਉਂਦੇ ਆ। ਜੀ ਬਿਲਕੁਲ, ਅਕਸਰ ਇਹ ਦੇਖਿਆ ਗਿਆ ਜਿਹੜੇ ਵੀ ਸਿਟਿੰਗ ਪ੍ਰੈਜ਼ੀਡੈਂਟ ਦੀ ਪਾਰਟੀ ਵਾਲੇ ਆ ਉਹ ਹਾਊਸ ਦੇ ਵਿੱਚ ਬਹੁਤ ਸਾਰੀਆਂ ਸੀਟਾਂ ਲੂਜ਼ ਕਰਦੇ ਹੁੰਦੇ ਆ ਮਿਡ ਟਰਮ ਇਲੈਕਸ਼ਨ ਦੇ ਵਿੱਚ। ਇਹ ਇਤਿਹਾਸਿਕ ਤੌਰ ਦੇ ਉੱਤੇ ਦੇਖਿਆ ਗਿਆ ਆ, ਤੇ ਇਸ ਵਾਰੀ ਵੀ ਕੋਈ ਵਰਤਾਰਾ ਲੱਗਦਾ ਨਹੀਂ ਕੋਈ ਡਿਫਰੈਂਟ ਹੋਊਗਾ। ਕੋਸ਼ਿਸ਼ ਡੈਮੋਕ੍ਰੇਟਸ ਆਪਣੇ ਵੱਲੋਂ ਬਹੁਤ ਜਿਹੜੀ ਉਹ ਕਰ ਰਹੇ ਆ, ਪਰ ਲੱਗਦਾ ਨਹੀਂ ਇਹਨਾਂ ਦੀ ਜਿਹੜੀ ਕੋਈ ਬਹੁਤੀ ਦਾਲ ਜਿਹੜੀ ਉਹ ਗੱਲ ਨਹੀਂ ਆ। ਰੀਜ਼ਨ ਇਸ ਦੇ ਵਿੱਚ ਇਕਨੋਮਿਕ ਤੌਰ ਦੇ ਉੱਤੇ ਜੋ ਹਾਲਾਤ ਇਸ ਟਾਈਮ ਬਣੇ ਪਏ ਆ, ਲੋਕਾਂ ਨੂੰ ਸਾਰਾ ਕੁਛ ਪਿੰਚ ਹੋ ਰਿਹਾ। ਬੀਤੇ ਦਿਨਾਂ ਦੇ ਵਿੱਚ ਸਾਬਕਾ ਰਾਸ਼ਟਰਪਤੀ ਓਬਾਮਾ ਹੋਣਾ ਨੇ ਵੀ ਡੈਮੋਕ੍ਰੇਟਾਂ ਨੂੰ ਨਸੀਹਤ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀਗੀ। ਕਹਿੰਦੇ ਵੀ ਤੁਸੀਂ ਇੱਕੋ ਬੰਦੇ ਦੇ ਦੁਆਲੇ ਜਿਹੜੇ ਉਹ ਹੋਏ ਫਿਰਦੇ ਆ, ਬਾਕੀ ਇਸ਼ੂਜ਼ ਦੇ ਉੱਤੇ ਵੀ ਤੁਹਾਨੂੰ ਚਰਚਾ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਆਲਦੋ ਜਿਹੜੇ ਡੈਮੋਕ੍ਰੇਟਸ ਆ ਇਹ ਕਹਿਣ ਦੀ ਕੋਸ਼ਿਸ਼ ਬਾਰ-ਬਾਰ ਕਰਦੇ ਆ ਵੀ ਟਰੰਪ ਤੋਂ ਬਹੁਤ ਖਤਰਾ ਹੈ ਡੈਮੋਕ੍ਰੇਸੀ ਨੂੰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹਨ। ਪਰ ਇਸ ਤੋਂ ਇਲਾਵਾ ਲੋਕਾਂ ਦੀ ਜੇਬ ਦੇ ਉੱਤੇ ਜੋ ਇਸ ਟਾਈਮ ਭਾਰ ਆ, ਜੋ ਹਾਲਾਤ ਇਸ ਟਾਈਮ ਇਕਨੋਮਿਕ ਤੌਰ ਦੇ ਉੱਤੇ ਲੋਕਾਂ ਨੂੰ ਹੋ ਰਹੇ ਆ, ਉਸ ਚੀਜ਼ ਨੂੰ ਲੈ ਕੇ ਕਹਿੰਦੇ ਵੀ ਤੁਹਾਨੂੰ ਇਸ਼ੂਜ਼ ਦੇ ਉੱਤੇ ਵੀ ਚਰਚਾ ਜਿਹੜੀ ਉਹ ਕਰਨੀ ਚਾਹੀਦੀ ਹੈਗੀ ਆ। ਅੱਜ ਕੱਲ੍ਹ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਟਵੀਟ ਕਰਕੇ ਜਿਹੜਾ ਉਹ ਆਖਿਆ ਸੀ, ਕਹਿੰਦੇ ਵੀ ਜੇ ਅਸੀਂ ਸੈਨੇਟ ਤੇ ਨਾਲ ਦੇ ਨਾਲ ਹਾਊਸ ਦੇ ਵਿੱਚ ਫਿਰ ਮੈਜੋਰਟੀ
ਰੱਖਦੇ ਆ ਤੇ ਮੈਜੋਰਟੀ ਤੁਸੀਂ ਸਾਡੀ ਸਟਰੋਂਗ ਕਰਦੇ ਆ। ਤੇ ਜਿਹੜਾ ਰੋ ਵਰਸਸ ਵੇਡ ਦਾ ਮਾਮਲਾ ਜਿਸ ਨੂੰ ਸੁਪਰੀਮ ਕੋਰਟ ਨੇ ਉਲਟਾਇਆ ਸੀਗਾ, ਉਹਨੂੰ ਕਹਿੰਦੇ ਵੀ ਅਸੀਂ ਕੋਡੀਫਾਈ ਜਿਹੜਾ ਉਹ ਕਰਾਂਗੇ। ਤੇ ਹੁਣ ਬਰਥ ਕੰਟਰੋਲ ਦੇ ਉੱਤੇ ਜਿਹੜੇ ਨਵਾਂ ਇੱਕ ਕੇਸ ਆ ਸੁਪਰੀਮ ਕੋਰਟ ਆ ਉਹ ਸੁਣ ਜਾ ਰਹੀ ਹੈ। ਕਹਿੰਦੇ ਵੀ ਅਸੀਂ ਉਸ ਨੂੰ ਵੀ ਮਜ਼ਬੂਤ ਕਰਨ ਦੀ ਜਿਹੜੀ ਆ ਲੈਜਿਸਲੇਟਿਵ ਤੌਰ ਦੇ ਉੱਤੇ ਕੋਸ਼ਿਸ਼ ਜਿਹੜੀ ਹੈ, ਕਾਨੂੰਨੀ ਤੌਰ ਦੇ ਉੱਤੇ ਜਿਹੜੀ ਕੋਸ਼ਿਸ਼ ਆ ਉਹ ਕਰਾਂਗੇ, ਕੋਡੀਫਾਈ ਕਰਾਂਗੇ ਵੀ ਉਸ ਨੂੰ ਪੱਕਾ ਜਿਹੜਾ ਲਾ ਆਫ ਦਾ ਲੈਂਡ ਜਿਹੜਾ ਉਹ ਬਣਾਵਾਂਗੇ। ਪਰ ਦੇਖੋ ਕੀ ਹੁੰਦਾ ਆ, ਲੋਕਾਂ ਦੇ ਮਨਾਂ ਦੇ ਉੱਤੇ ਉਹ ਇਸ਼ੂਜ਼ ਦੇ ਨਾਲੋਂ ਹੋਰ ਕਿਹੜੇ ਇਸ਼ੂਜ਼ ਇਸ ਟਾਈਮ ਹਾਵੀ ਨੇ। ਸਭ ਤੋਂ ਵੱਧ ਤਾਂ ਹਰ ਇੱਕ ਨੂੰ ਉਦੋਂ ਪਿੰਚ ਜਿਹੜਾ ਉਹ ਡੈਫੀਨੇਟਲੀ ਹੁੰਦਾ ਆ ਵੀ ਗੈਸ ਭਰਾਉਂਦੇ ਆ ਤਾਂ ਦਿਲ ਦੇ ਵਿੱਚ ਦਰਦ, ਤੇ ਗਰੋਸਰੀ ਲੈਣ ਜਾਂਦੇ ਆ ਤਾਂ ਦਿਲ ਦੇ ਵਿੱਚ ਦਰਦ, ਰੈਂਟ ਦੇਣਾ ਹੁੰਦਾ ਤਾਂ ਇਹ ਦਰਦ, ਮਾਰਗੇਜ ਦੇ ਰੇਟਸ ਦੇਖੋ ਤਾਂ ਲੋਕਾਂ ਨੂੰ ਜਿਹੜੀ ਉਹ ਪੀੜ ਆ। ਸੋ ਇਹ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਸਮੱਸਿਆ ਆ ਉਹ ਇਕਨੋਮਿਕ ਤੌਰ ਦੇ ਉੱਤੇ ਜਿਹੜੀ ਆ ਰਹੀ ਆ। ਰਿਸੈਸ਼ਨ ਆ ਰਿਹਾ ਆ, ਇਨਫਲੇਸ਼ਨ ਨਹੀਂ ਜਿਹੜੀ ਉਹ ਕਾਬੂ ਹੋ ਰਹੀ। ਸੋ ਕੀ ਕਰਨਾ ਆ ਲੋਕਾਂ ਨੂੰ ਇਸ ਟਾਈਮ, ਉਹ ਮੁੱਦਾ ਸਭ ਤੋਂ ਵੱਡਾ ਅਹਿਮ ਨਜ਼ਰ ਆ ਰਿਹਾ ਆ ਰਾਦਰ ਦੈਨ ਜਿਹੜੇ ਦੂਜੇ ਹੋਰ ਜਿਹੜੇ ਇਖਲਾਕੀ ਮੁੱਦੇ ਆ ਉਹਨਾਂ ਨੂੰ ਲੈ ਕੇ। ਸੋ ਇਸ ਟਾਈਮ ਰਿਪਬਲਿਕਨਸ ਡੈਫੀਨੇਟਲੀ ਇਸ ਚੀਜ਼ ਦੇ ਵਿੱਚ ਗੇਨ ਕਰ ਰਹੇ। ਕੱਲ ਵੀ ਆਪਾਂ ਰਿਪੋਰਟ ਦੱਸਿਆ ਸੀਗਾ ਵੀ ਕਿੱਦਾਂ ਨਿਊਯਾਰਕ ਟਾਈਮਜ਼ ਨੇ ਇੱਕ ਨਵੀਂ ਰਿਪੋਰਟ ਪੇਸ਼ ਕੀਤੀ ਆ, ਉਹਦੇ ਵਿੱਚ ਵੀ ਇਹੀ ਗੱਲ ਜਿਹੜੀ ਹੈ ਵੀ ਜਿਹੜੀ GOP ਆ ਉਹ ਹਾਊਸ ਦੀ ਮੈਜੋਰਟੀ ਵੱਲ ਨੂੰ ਜਿਹੜੀ ਉਹ ਵੱਧ ਰਹੀ ਹੈ। ਸੈਨੇਟ ਦੀ ਰੇਸ ਕਈ ਥਾਵਾਂ ਦੇ ਉੱਤੇ ਬਹੁਤ ਗੁੱਥਮ ਗੁੱਥਾ ਜਿਹੜੀ ਹੈ, ਨੈਕ ਟੂ ਨੈਕ ਜਿਹੜੀ ਉਹ ਚੱਲੇਗੀ। 50-50 ਈਵਨਲੀ ਸਪਲਿਟ ਸੈਨੇਟ ਕਿੱਧਰ ਨੂੰ ਜਿਹੜੀ ਉਹ ਊਂਠ ਕਿਸ ਕਰਵਟ ਬੈਠੂਗਾ ਉਹ ਦੇਖਣ ਵਾਲੀ ਗੱਲ ਆ। ਉੱਥੇ 10 ਤੋਂ 14 ਮੈਨੂੰ ਲੱਗਦਾ ਸੀਟਾਂ ਦੀ ਸਿਰਫ ਮੈਜੋਰਟੀ ਰਹਿ ਗਈ ਹੈ ਡੈਮੋਕ੍ਰੇਟਸ ਕੋ ਹਾਊਸ ਦੇ ਵਿੱਚ, ਤੇ ਉਹ ਇਸ ਵਾਰ ਇਹਨਾਂ ਦੇ ਲੂਜ਼ ਕਰਨ ਦੇ ਚਾਂਸਸ ਜਿਹੜੇ ਉਹ ਕਾਫੀ ਜ਼ਿਆਦਾ ਇਸ ਟਾਈਮ ਵੱਧਦੇ ਜਾ ਰਹੇ ਹੈਗੇ ਆ। ਅਗਲੀ ਖਬਰ ਵਿੱਚ ਚਲੀਏ। ਵੀਸਲੀ ਬਰਾਊਨ, ਇਹ ਸੀਰੀਅਲ ਕਿਲਰ ਜੋ ਸਟਾਕਟਨ ਦੇ ਵਿੱਚ ਅਰੈਸਟ ਕੀਤਾ ਗਿਆ ਆ। ਕਹਿੰਦੇ ਵੀ ਇਹ ਓਕਲੈਂਡ ਦੇ ਵਿੱਚ ਟਰੱਕ ਡਰਾਈਵਰ ਹੁੰਦਾ ਸੀ ਤੇ ਓਕਲੈਂਡ ਤੋਂ ਇਹ ਸਟਾਕਟਨ ਮੂਵ ਹੋਇਆ ਸੀ ਤੇ ਇਸ ਨੂੰ ਕੱਲ 3 ਮਰਡਰ ਚਾਰजेस ਦੇ ਵਿੱਚ ਚਾਰਜ ਕੀਤਾ ਗਿਆ ਹੈਗਾ ਆ। ਵੀਸਲੇ ਬਰਾਊਨ ਨੇ 43 ਸਾਲਾਂ ਦਾ ਆ। ਇਸ ਨੂੰ ਜੋ 3 ਫਸਟ ਡਿਗਰੀ ਮਰਡਰ ਚਾਰजेस ਆ ਜਿਨ੍ਹਾਂ ਚਾਰਜ ਕੀਤਾ ਗਿਆ, ਉਹਨਾਂ ਦੇ ਵਿੱਚ ਜਿਹੜੇ ਲੋਕਾਂ ਦੀ ਮੌਤ ਹੋਈ ਹੈ ਇਸ ਦੀ ਗੋਲੀ ਦੇ ਨਾਲ, ਜੋਨਾਥਨ ਰੋਦਰੀਗਸ ਹਰਨਾਂਡੇਸ, ਓਆਨ ਕਾਰਲੋਸ ਕਰਾਂਜ਼ਾ ਕਰੂਜ਼ ਤੇ ਲਾਰੈਂਸ ਲੋਪੇਜ਼ ਹੈਗੇ ਆ। ਇਸ ਤੋਂ ਬਿਨਾ ਬਰੌਨਲੀ ਵੈਪਨ ਤੇ ਐਮੂਨੀਸ਼ਨ ਚਾਰजेस ਦੇ ਅੰਡਰ ਵੀ ਉਹਨੂੰ ਚਾਰਜ ਕੀਤਾ ਗਿਆ ਆ। ਉਸ ਨੂੰ ਇਹ ਨਹੀਂ ਪੁੱਛਿਆ ਗਿਆ ਪਲੀਆ ਵੀ ਐਂਟਰ ਕਰਦਾ ਵੀ ਜੈਸ ਜਾਂ ਨੋ। ਬੇਲ ਦੇ ਨਾਲ ਹਜੇ ਉਸ ਨੂੰ ਹੈਲਡ ਕੀਤਾ ਗਿਆ ਵਿਦਆਊਟ ਬੇਲ, ਬਿਨਾਂ ਬੇਲ ਤੋਂ ਉਸ ਨੂੰ ਰੱਖਿਆ ਗਿਆ ਹੈਗਾ। ਡਿਸਟ੍ਰਿਕਟ ਅਟਾਰਨੀ ਟੋਰੀ ਸਾਲਾਜ਼ਾਰ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਆ ਵੀ ਅਸੀਂ ਇਹਦੇ ਉੱਤੇ ਹੋਰ ਚਾਰजेस ਵੀ ਲਾਵਾਂਗੇ, ਕਿਉਂਕਿ ਪਿਛਲੇ ਦਿਨਾਂ 'ਚ ਇਹ ਖਬਰਾਂ ਆਈਆਂ ਸੀ ਵੀ 7 ਬੰਦਿਆਂ ਦੀ ਮੌਤ ਹੋਈ ਹੈਗੀ ਆ, 6 ਦੀ ਹੋਈ ਆ, 7ਵਾਂ ਜਿਹੜਾ ਆ ਉਹ ਬਚ ਗਿਆ ਸੀ। ਸੋ ਜਿੰਨੀ ਹੁਣ ਤੱਕ ਅਪਡੇਟ ਆਈ ਆ, 3 ਮੌਤਾਂ ਦੇ ਕੇਸ ਦੇ ਵਿੱਚ ਉਸ ਨੂੰ ਚਾਰਜ ਕੀਤਾ ਗਿਆ ਆ। ਈਵਨ ਦੋ ਸਟਾਕਟਨ ਦੀ ਪੁਲਿਸ ਬਲੀਵ ਕਰਦੀ ਹੈ ਵੀ ਇਸ ਨੇ 5 ਬੰਦੇ ਮਾਰੇ ਆ ਅਪ੍ਰੈਲ 2021 ਤੋਂ ਲੈ ਕੇ ਪਿਛਲੇ ਮਹੀਨੇ ਤੱਕ। ਜਦੋਂ ਇਸ ਨੂੰ ਪਿਛਲੇ ਐਤਵਾਰ ਵੀ ਸ਼ਨੀਚਰਵਾਰ ਵੀ ਅਰੈਸਟ ਕੀਤਾ ਗਿਆ ਸੀ ਤੜਕੇ 2 ਵਜੇ, ਉਸ ਟਾਈਮ ਵੀ ਉੱਤੇ ਇਹ ਕਹਿੰਦੇ ਪਈ ਹੰਟਿੰਗ ਵੱਲ ਸੀਗਾ ਵੀ ਲੱਭ ਰਿਹਾ ਸੀ ਕੋਈ ਨਾ ਕੋਈ ਇਹਦੇ ਹੱਥ ਬੰਦਾ ਜਾਂ ਲੇਡੀ ਕੋਈ ਵੀ ਆ ਜਾਏ ਤਾਂ ਕਿ ਉਸ ਨੂੰ ਮਾਰਿਆ ਜਾ ਸਕੇ। ਸੋ ਇਹ ਕਿਵੇਂ ਵਾਪਰਿਆ ਇਹ ਤਾਂ ਹੁਣ ਆਉਣ ਵਾਲਾ ਸਮਾਂ ਆ ਉਹੀ ਦੱਸੂਗਾ ਵੀ ਕਿਸ ਤਰ੍ਹਾਂ ਓਕਲੈਂਡ ਦੇ ਵਿੱਚ ਰਹਿੰਦਾ ਇੱਕ ਟਰੱਕ ਡਰਾਈਵਰ ਆਪਣੀ ਜੌਬ ਛੱਡ ਕੇ ਉਹ ਸਟਾਕਟਨ ਚਲ ਗਿਆ। ਸਟਾਕਟਨ ਜਾ ਕੇ ਉਸਨੇ ਜਿਹੜਾ ਆ ਇਹ ਘਿਨਾਉਣਾ ਕੰਮ ਜਿਹੜਾ ਆ ਸ਼ੁਰੂ ਕਰ ਦਿੱਤਾ। ਜੀ, ਅਗਲੀ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ, ਕੁਛ ਇਕਨੋਮਿਕ ਖਬਰਾਂ ਤੇ ਵੀ ਜੇ ਨਜ਼ਰ ਮਾਰੀਏ ਤਾਂ ਹਰਜੋਤ ਸਿੰਘ ਜੀ ਆਪਾਂ ਕੱਲ ਜਾਂਦੇ ਗੱਲ ਕੀਤੀ ਸੀ ਵੀ ਮੌਰਗੇਜ ਡਿਮਾਂਡ ਇਸ ਟਾਈਮ ਕਿੱਦਾਂ ਦੀ ਜਿਹੜੀ ਉਹ ਚੱਲ ਰਹੀ ਆ, ਤੇ ਕਹਿੰਦੇ ਵੀ ਇਸ ਟਾਈਮ 25 ਸਾਲ ਦੇ ਇਤਿਹਾਸਿਕ ਲੋ ਪੁਆਇੰਟ ਦੇ ਉੱਤੇ ਮੌਰਗੇਜ ਡਿਮਾਂਡ ਉਹ ਪਹੁੰਚ ਚੁੱਕੀ ਹੈ। ਇੰਟਰਸਟ ਰੇਟ ਲਗਾਤਾਰ ਵੱਧ ਰਹੇ ਨੇ ਤੇ ਇਸ ਸਾਲ ਦੇ ਵਿੱਚ ਇੱਕ ਅੱਧੀ ਵਾਰੀ ਹੋਰ ਇਹਨਾਂ ਨੇ ਇੰਟਰਸਟ ਰੇਟ ਆ ਉਹਨਾਂ ਨੂੰ ਵਧਾ ਦੇਣਾ ਹੈਗਾ ਆ। ਸੋ ਕਹਿੰਦੇ ਵੀ ਘਰ ਖਰੀਦਣ ਦੇ ਲਈ ਤੇ ਰੀਫਾਈਨੈਂਸ ਕਰਨ ਦੇ ਲਈ ਜਿਹੜੇ ਮੌਰਗੇਜ ਦੀ ਡਿਮਾਂਡ ਆ ਉਹ ਲਗਾਤਾਰ ਘਟ ਰਹੀ ਆ। 1997 ਦੇ ਮੁਕਾਬਲੇ ਜਿਹੜੀ ਲੋਵੈਸਟ ਲੈਵਲ ਦੇ ਉੱਤੇ ਇਸ ਟਾਈਮ ਮੌਰਗੇਜ ਡਿਮਾਂਡ ਉਹ ਪਹੁੰਚ ਚੁੱਕੀ ਆ। ਮੌਰਗੇਜ ਬੈਂਕਰਸ ਐਸੋਸੀਏਸ਼ਨ ਆ ਉਹਨਾਂ ਨੇ ਅੱਜ ਇਹ ਜਾਣਕਾਰੀਆਂ ਦਿੱਤੀਆਂ ਆ। ਸੋ ਕਹਿੰਦੇ ਵੀ ਜਿਹੜੇ ਬੋਰੋਵਰਸ ਇਸ ਟਾਈਮ ਇਹ ਰੀਫਾਈਨੈਂਸਿੰਗ ਤੋਂ ਬੈਨੀਫਿਟ ਲੈ ਸਕਦੇ ਸੀ ਉਹ ਵੀ ਰਿਕਾਰਡ ਤੋੜ
ਲੋ ਦੇ ਉੱਤੇ ਪਹੁੰਚ ਚੁੱਕਾ ਆ। ਇਸ ਹਫ਼ਤੇ ਦੇ ਵਿੱਚ ਹੋਮ ਬਾਇਰਸ ਦੀ ਜਿਹੜੀ ਡਿਮਾਂਡ ਮੌਰਗੇਜ ਦੇ ਲਈ ਉਹ 4% ਹੋਰ ਘਟੀ ਆ, ਤੇ ਜੇ ਦੇਖਿਆ ਜਾਵੇ ਪਿਛਲੇ ਸਾਲ ਦੇ ਮੁਕਾਬਲੇ ਉਸ ਦੇ ਨਾਲੋਂ 38% ਘੱਟ ਹੈਗੀ ਆ। ਰੀਫਾਈਨੈਂਸ ਕਰਨ ਦੇ ਲਈ ਜਿਹੜੇ ਘਰਾਂ ਦੀ ਲੋਨ ਆ ਉਹ 7% ਪਿਛਲੇ ਵੀਕ ਦੇ ਨਾਲੋਂ ਘਟੇ ਆ, ਤੇ ਪਿਛਲੇ ਸਾਲ ਦੇ ਮੁਕਾਬਲੇ 86% ਜਿਹੜੇ ਆ ਉਹ ਘੱਟ ਹੈ ਇਸ ਟਾਈਮ ਰੀਫਾਈਨੈਂਸ ਦੀ ਜਿਹੜੀ ਉਹ ਚੀਜ਼ ਹੈ। ਸੋ ਐਵਰੇਜ ਜਿਹੜੇ ਇੰਟਰਸਟ ਰੇਟ 30 ਈਅਰ ਫਿਕਸਡ ਦੇ ਲਈ ਆ ਕਨਫੋਰਮਿੰਗ ਲੋਨ ਦੇ ਲਈ ਜਿਹੜੇ 6,47,200 ਜਾਂ ਉਸ ਤੋਂ ਘੱਟ ਦੇ ਲਈ ਆ, ਉਹਨਾਂ ਦਾ ਪ੍ਰਾਈਸ ਤਕਰੀਬਨ 7% ਜਿਹੜਾ ਹੋ ਗਿਆ 6.94% ਦੇ ਉੱਤੇ ਪਹੁੰਚ ਗਿਆ, ਤੇ ਜਿਹੜੇ ਪੁਆਇੰਟਸ ਉਹ 0.97 ਤੋਂ ਡਿਕਰੀਜ਼ ਕਰਕੇ 0.95 ਦੇ ਉੱਤੇ ਜਿਹੜੇ ਉਹ ਆ ਗਏ। 20% ਡਾਊਨ ਪੇਮੈਂਟ ਦੇ ਨਾਲ ਜਿਹੜੀ ਗੱਲ ਆ ਉਹ ਕਰ ਰਹੇ ਆ। ਸੋ ਜੇ 20% ਤੋਂ ਘੱਟ ਹੋਊਗਾ ਤੇ ਓਬਵੀਅਸਲੀ ਇੰਟਰਸਟ ਰੇਟ ਹੋਰ ਵੀ ਜ਼ਿਆਦਾ ਵੱਧ ਉਸ ਚੀਜ਼ ਜਿਹੜਾ ਥੋੜਾ ਫਰਕ ਉਸ ਦੇ ਨਾਲੋਂ ਜਿਹੜਾ ਉਹ ਰਹਿੰਦਾ ਹੈਗਾ ਆ। ਸੋ ਮੌਰਗੇਜ ਰੇਟਸ ਲਗਾਤਾਰ ਜਿਹੜੀ ਉਹ ਫਰਕ ਪੈਂਦਾ ਜਾ ਰਿਹਾ। ਮੰਗਲਵਾਰ ਨੂੰ ਮੌਰਗੇਜ ਨਿਊਜ਼ ਡੇਲੀ ਨੇ 30 ਈਅਰ ਫਿਕਸ ਦੀ ਜਿਹੜੀ ਐਵਰੇਜ ਪ੍ਰਾਈਸ ਆ 7.15% ਜਿਹੜੀ ਉਹ ਦੱਸੀ ਹੈਗੀ ਆ। ਬਾਇਰ ਡਿਮਾਂਡ ਘਟਣ ਦੇ ਕਰਕੇ ਜਿਹੜਾ ਹੋਮ ਬਿਲਡਰ ਸੈਂਟੀਮੈਂਟ ਆ ਉਹਦੇ ਵਿੱਚ ਵੀ ਜਿਹੜੀ ਗਿਰਾਵਟ ਆ ਉਹ ਦਰਜ ਹੋਈ ਆ। ਕਹਿੰਦੇ ਵੀ ਬਿਲਡਰ ਸੈਂਟੀਮੈਂਟ ਇਸ ਮੌਕੇ ਨੈਗੇਟਿਵ ਰੇਂਜ ਦੇ ਵਿੱਚ ਪਹੁੰਚ ਚੁੱਕਾ ਹੋਇਆ ਆ। 6 ਮਹੀਨੇ ਪਹਿਲਾਂ ਦੇ ਨਾਲੋਂ ਜਿਹੜਾ ਉਹ ਇੰਨਾ ਜ਼ਿਆਦਾ ਜਿਹੜਾ ਇਸ ਟਾਈਮ ਉਹ ਘਟ ਚੁੱਕਾ ਹੈ। ਸੋ ਮੌਰਗੇਜ ਨੂੰ ਲੈ ਕੇ ਹਰਜੋਤ ਸਿੰਘ ਜੀ ਇਸ ਟਾਈਮ ਲੋਕ ਇੱਕ ਹਿਸਾਬ ਦੇ ਨਾਲ ਹੱਥ ਉਹਨਾਂ ਨੇ ਪਿੱਛੇ ਹੀ ਜਿਹੜੇ ਖਿੱਚ ਕੇ ਰੱਖੇ ਜੀ ਹੈਗੇ ਨੇ। ਨਵੇਂ ਬਿਲਡਰਸ ਆ ਜੋ ਬੜੀ ਤੇਜ਼ੀ ਦੇ ਨਾਲ ਕੀਮਤਾਂ ਘਰਾਂ ਦੀਆਂ ਘਟਾ ਰਹੇ ਹੈਗੇ ਆ। ਕਈ ਸਟੇਟਸ ਦਾ ਮੈਂ ਦੇਖਦਾ ਸੀ 30% ਤੱਕ ਵੀ ਜਿਹੜੀਆਂ ਆ ਨਵੇਂ ਘਰਾਂ ਦੀਆਂ ਪ੍ਰਾਈਸਿਸ ਘਟਾ ਦਿੱਤੀਆਂ ਉਹਨਾਂ ਨੇ। ਸੋ ਇੱਕ ਰੀਜ਼ਨ ਇਹ ਵੀ ਆ ਵੀ ਹੁਣ ਜੋ ਮਟੀਰੀਅਲ ਆ ਉਹਦੀ ਪ੍ਰਾਈਸ ਵੀ ਕਾਫੀ ਘਟਣੀ ਸ਼ੁਰੂ ਹੋ ਗਈ ਹੈਗੀ ਆ, ਖਾਸ ਕਰਕੇ ਜੋ ਕੰਸਟਰਕਸ਼ਨ ਦੇ ਨਾਲ ਹੈਗਾ ਆ। ਤੇ ਦੂਸਰੇ ਨੰਬਰ ਤੇ ਲੇਬਰ ਵੀ ਕਹਿੰਦੇ ਹੁਣ ਮਿਲਣੀ ਕਾਫੀ ਸ਼ੁਰੂ ਹੋ ਗਈ ਹੈਗੀ ਆ। ਸੋ ਜਦੋਂ ਪਿਛਲੀ ਵਾਰ ਸੈਸ਼ਨ ਆਇਆ ਸੀ 2008-9 ਦੇ ਵਿੱਚ, ਉਸ ਟਾਈਮ ਦੇ ਉੱਤੇ ਜਿਹੜੇ ਬਿਲਡਰ ਸੀਗੇ ਉਹ ਵਿੱਚੇ ਘਰ ਭੱਜ ਕੇ ਛੱਡ ਗਏ ਸੀ। ਕਿਸੇ ਨੇ ਜੇ ਫਾਊਂਡੇਸ਼ਨ ਬਣਾਈ ਸੀ ਤਾਂ ਫਾਊਂਡੇਸ਼ਨ ਹੀ ਉਹ 7-8 ਸਾਲ ਉੱਥੇ ਪਈ ਰਹੀ। ਕਿਸੇ ਨੇ ਫਰੇਮਿੰਗ ਸੀ, ਫਰੇਮਿੰਗ ਹੀ ਖੜਾ ਰਿਹਾ, ਮੁੜ ਕੇ ਟੋਟਲੀ ਉਹਨਾਂ ਨੇ ਬੰਦ ਕਰਤਾ ਸੀ। ਸੋ ਇਸ ਵਾਰ ਜੋ ਐਕਸਪਰਟਸ ਆ ਉਹ ਇਹ ਕਹਿ ਰਹੇ ਆ ਵੀ ਜਿੱਦਾਂ ਲੱਗਦਾ ਵੀ ਜੋ ਕਾਸਟ ਆਫ ਕੰਸਟਰਕਸ਼ਨ ਆ ਸ਼ਾਇਦ ਉਹਦੇ ਤੇ ਥੋੜਾ ਜਿਹਾ ਹੁਣ ਪ੍ਰਾਈਸ ਘੱਟ ਹੋਵੇ। ਥੋੜਾ ਜਿਹੜਾ ਸਮਾਨ ਆ ਸਸਤਾ ਹੋਣ ਲੱਗਾ ਲੱਕੜੀ ਦਾ, ਤੇ ਦੂਸਰਾ ਲੇਬਲ ਮਿਲਣੀ ਸ਼ੁਰੂ ਹੋਈ ਆ। ਇਹਦੇ ਨਾਲ ਇਹ ਆ ਵੀ ਬਿਲਡਰਸ ਘਰ ਤਾਂ ਜ਼ਰੂਰ ਕੰਪਲੀਟ ਕਰੂਗੇ ਪਰ ਪ੍ਰਾਈਸ ਜ਼ਰੂਰ ਘਟਣਗੇ। ਜੀ ਬਿਲਕੁਲ। ਲੋਕ ਦੇਖਦੇ ਨੇ ਘਰ ਖਰੀਦਣਾ ਨਹੀਂ ਖਰੀਦਣਾ, ਆਲਦੋ ਇਹ ਚੀਜ਼ ਤਾਂ ਜਿਹੜੀ ਹਰਜੋਤ ਸਿੰਘ ਦੀ ਹਮੇਸ਼ਾ ਹੀ ਜਿਹੜੀ ਉਹ ਰਹਿੰਦੀ ਹੈ ਤੁਹਾਡੀ ਅਫੋਰਡੇਬਿਲਿਟੀ ਦੇ ਉੱਤੇ ਆ। ਪਰ ਅਫੋਰਡੇਬਿਲਿਟੀ ਦੇ ਉੱਤੇ ਅਸਰ ਬਹੁਤ ਪਾ ਗਈ ਆ ਜਿਹੜਾ ਇੰਟਰਸਟ ਰੇਟ ਆ, ਜਿਹੜੀ ਕਿਤੇ ਇੱਕ ਟਾਈਮ ਦੇ ਉੱਤੇ 3% ਐਵਰੇਜ ਦੇ ਉੱਤੇ ਚੱਲਦੀ ਸੀਗੀ, ਉਹ ਹੁਣ ਜਦੋਂ 7% ਤੋਂ ਉੱਤੇ ਚਲੇ ਜਾਊਗੀ, ਡਬਲ ਦੇ ਨਾਲੋਂ ਵੀ ਵੱਧ ਜਿਹੜੀ ਉਹ ਹੋ ਜਾਣੀ, ਤੇ ਉਹ ਅਸਰ ਅਫੋਰਡੇਬਿਲਿਟੀ ਦੇ ਉੱਤੇ ਜ਼ਰੂਰ ਪਾਉਂਦੀ ਆ। ਸੋ ਇਹ ਜੇ ਤੁਹਾਨੂੰ ਘਰ ਪਸੰਦ ਆ, ਤੁਸੀਂ ਅਫੋਰਡ ਕਰ ਸਕਦੇ ਆ, ਓਬਵੀਅਸਲੀ ਇਹ ਗੱਲ ਤਾਂ ਆਪਾਂ ਸੁਣਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਚਲੋ ਇੰਟਰਸਟ ਰੇਟ ਘਟਣਗੇ। ਇਹ ਉਮੀਦ ਆਸ ਤਾਂ ਜਿਹੜੀ ਹੁੰਦੀ ਹੈ, ਇੰਨੇ ਹਾਈ ਇੰਟਰਸਟ ਰੇਟ ਦੇ ਉੱਤੇ ਮਾਰਕੀਟ ਸਰਵਾਈਵ ਵੀ ਨਹੀਂ ਕਰ ਸਕਦੀ, ਤੇ ਨਾ ਹੀ ਕੋਈ ਵੀ ਸਰਕਾਰ ਜਿਹੜੀ ਇਹ ਚੀਜ਼ ਚਾਹੁੰਦੀ ਆ ਉਸ ਨੂੰ ਕੰਟਰੋਲ ਕਰਨ ਦੀ ਉਹਨਾਂ ਦੀ ਕੋਸ਼ਿਸ਼ ਜਿਹੜੀ ਹੋਊਗੀ। ਇਵੈਂਚੁਅਲੀ ਥੱਲੇ ਤਾਂ ਜਿਹੜੇ ਉਹ ਆਉਣਗੇ, ਪਰ ਕਦੋਂ ਆਉਣਗੇ ਇਹ ਜਿਹੜੇ ਵੱਡੇ ਸਵਾਲ ਰਹਿੰਦੇ ਹੁੰਦੇ ਆ। ਸੋ ਹੋਪਫੁਲੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਦੇ ਉੱਤੇ ਜਿਹੜਾ ਕੋਈ ਅਸਰ ਜਿਹੜਾ ਉਹ ਹੋਵੇ, ਪਰ ਅਜੇ ਨਜ਼ਦੀਕੀ ਭਵਿੱਖ ਦੇ ਵਿੱਚ ਕੋਈ ਗੱਲ ਨਜ਼ਰ ਲੱਗਦੀ ਨਹੀਂ ਆ। ਇਹ ਮਹਿੰਗਾਈ ਦੀ ਮਾਰ, ਰਿਸੈਸ਼ਨ 2023 ਦੇ ਵਿੱਚ ਇਹੀ ਕੁਛ ਹੀ ਜਿਹੜਾ ਉਹ ਚੱਲਦਾ ਰਹਿਣਾ। 2022 ਤਾਂ ਤਕਰੀਬਨ ਜਿਹੜਾ ਹੁਣ ਨਿਕਲ ਗਿਆ, ਅਗਲੇ ਸਾਲ 2 ਸਾਲ ਦੇ ਵਿੱਚ ਇਹੀ ਜਿਹੜੀ ਸਥਿਤੀ ਹੈ। ਯੂਰਪੀਅਨ ਸੰਘ ਦੇ ਵਿੱਚ ਹਰਜੋਤ ਸਿੰਘ ਜੀ ਇਸ ਮੌਕੇ 10% ਤੋਂ ਵੱਧ ਇਨਫਲੇਸ਼ਨ ਜਿਹੜੀ ਹੈਗੀ, ਜਿਹੜੀ ਅਮਰੀਕਾ ਦੇ ਵਿੱਚ 8% ਤੋਂ 8.2% ਦੇ ਉੱਤੇ ਜਿਹੜੀ ਉਹ ਚੱਲ ਰਹੀ ਹੈਗੀ ਆ। ਆਪਣੇ ਸੋ ਗੁਆਂਢੀ ਮੁਲਕ ਕੈਨੇਡਾ 'ਚ ਵੀ ਵਧੀ ਆ, 6.9% ਦੇ ਕਰੀਬ ਆ। ਸੋ ਸਾਰੇ ਪਾਸੇ ਤੇ ਜਿਸ ਤਰ੍ਹਾਂ ਤੁਸੀਂ ਇੰਟਰਸਟ ਦੀ ਗੱਲ ਕਰਦੇ ਸੀ, ਫੈਡਰਲ ਰਿਜ਼ਰਵ ਬੋਰਡ ਕਹਿੰਦੇ ਭਈ ਕਾਫੀ ਅਗਰੈਸਿਵ ਹੋਣ ਜਾ ਰਿਹਾ। ਪਹਿਲਾਂ ਸਾਰੇ ਸੋਚਦੇ ਸੀ ਵੀ ਸ਼ਾਇਦ ਨਵੰਬਰ 'ਚ ਜਿਹੜਾ ਇਹਨਾਂ ਨੇ ਇੰਟਰਸਟ ਰੇਟ ਇਨਕਰੀਜ਼ ਕਰਨਾ ਆ 3 ਕੁਆਰਟਰ ਬੇਸਿਸ ਪੁਆਇੰਟ, ਉਹ ਸ਼ਾਇਦ ਲਾਸਟ ਹੋਵੇ। ਪਰ ਫੈਡਰਲ ਰਿਜ਼ਰਵ ਬੋਰਡ ਵੱਲੋਂ ਇੰਡੀਕੇਸ਼ਨਸ ਆ ਰਹੀਆਂ ਵੀ ਅਗਲੇ ਸਾਲ ਦੇ ਵਿੱਚ ਵੀ ਹੋਰ ਇੰਟਰਸਟ ਰੇਟ ਫੈਡਰਲ ਰਿਜ਼ਰਵ ਬੋਰਡ ਇਨਕਰੀਜ਼ ਕਰੂ। ਜੀ ਬਿਲਕੁਲ। ਸੋ
ਡੈਫੀਨਿਟਲੀ ਜਿਹੜਾ ਜੀ ਉਹ ਧਿਆਨ ਰੱਖੋ ਇਕੋਨਮੀ ਨੂੰ ਲੈ ਕੇ, ਜਿੱਦਾਂ ਆਪਾਂ ਕੱਲ੍ਹ ਵੀ ਦੱਸ ਰਹੇ ਸੀਗੇ ਵੀ ਕਈ ਥਾਵਾਂ ਦੇ ਉੱਤੇ ਲੇਆਫਸ ਵਗੈਰਾ ਆ, ਉਸ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈਗਾ ਹੈ। ਉਧਰ ਜੈਫ ਬੈਜ਼ੋਸ, ਉਸਨੇ ਦੁਨੀਆ ਦੇ ਸਭ ਤੋਂ ਅਮੀਰ ਆਦਮੀਆਂ 'ਚੋਂ ਇੱਕ, ਉਸਨੇ ਵੀ ਚੇਤਾਵਨੀ ਦਿੱਤੀ ਆ ਇਕੋਨਮੀ ਨੂੰ ਜਿਹੜਾ ਉਹ ਲੈ ਕੇ। ਕਹਿੰਦੇ ਵੀ ਇਹ ਹੁਣ ਸਮਾਂ ਜਿਹੜਾ ਆ ਉਹ ਇੱਦਾਂ ਦਾ ਐਡਾ ਕੋਈ ਖਾਸ ਵਧੀਆ ਜਿਹੜਾ ਆ ਉਹ ਨਹੀਂ ਆ ਰਿਹਾ ਹੈਗਾ। ਉਹ ਕਹਿੰਦੇ ਵੀ ਤੁਸੀਂ ਜਿੱਥੇ ਜਿੱਥੇ ਵੀ ਹੈਗੇ ਆ, ਬੈਟਨ ਡਾਊਨ ਦਾ ਹੈਚਸ, ਵੀ ਇੱਕ ਹਿਸਾਬ ਦੇ ਨਾਲ ਡਿਫਿਕਲਟੀ ਜਾਂ ਕ੍ਰਾਈਸਿਸ ਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ ਜਿਹੜਾ ਉਹ ਸ਼ੁਰੂ ਤੁਸੀਂ ਜਿਹੜਾ ਉਹ ਕਰ ਦਿਓ। ਸੋ ਐਮਾਜ਼ੋਨ ਦੇ ਜਿਹੜੇ ਫਾਊਂਡਰ ਜੈਫ ਬੈਜ਼ੋਸ ਆ, ਜਿਸ ਦੀ ਦੁਨੀਆ ਦੀ ਸਭ ਤੋਂ ਵੱਡੀ ਲਾਰਜੈਸਟ ਕਾਰਪੋਰੇਸ਼ਨ ਹੈਗੀ ਆ, ਉਹਨਾਂ ਨੇ ਜਿਹੜਾ ਇਸ ਦੇ ਵਿੱਚ ਦੱਸਿਆ। ਕੱਲ ਗੋਲਡਮੈਨ ਸੈਕਸ ਦੇ ਜਿਹੜੇ CEO ਆ ਡੇਵਿਡ ਸੋਲੋਮਨ, ਉਹ ਵੀ ਇਹ ਆਖ ਰਹੇ ਸੀਗੇ ਵੀ ਗੁੱਡ ਚਾਂਸ ਆਫ ਰਿਸੈਸ਼ਨ। ਦੇਖੋ ਉਹਨਾਂ ਨੇ ਸਿੱਧੇ ਤੌਰ ਤੇ ਅਜਿਹੇ ਜਿਹੜੇ ਵੀ ਲੋਕ ਉਹਨਾਂ ਨੇ ਕਹਿਣਾ ਨਹੀਂ ਹੁੰਦਾ, ਪਰ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਹੀ ਗੱਲਾਂ ਪੜ੍ਹਨ ਵਾਲੀਆਂ ਜਿਹੜੀਆਂ ਉਹ ਹੁੰਦੀਆਂ ਆ, ਯੂ ਹੈਵ ਟੂ ਬਾਈਟ ਇਟ, ਵੀ ਪਤਾ ਲੱਗੇ ਵੀ ਅਸਲ ਦੇ ਵਿੱਚ ਇਹ ਕਹਿ ਕੀ ਰਹੇ ਆ। ਸੋ ਉਹਨੇ ਇਹ ਆਪ ਨਹੀਂ ਕਹਿਣਾ, ਪਰ ਉਹਨੇ ਕਿਹਾ ਵੀ ਗੁੱਡ ਚਾਂਸ ਆਫ ਰਿਸੈਸ਼ਨ। ਸੋ ਦੇ ਨੋ ਸਮਥਿੰਗ ਜਿਹੜਾ ਆਪਾਂ ਨੂੰ ਨਹੀਂ ਪਤਾ, ਜਿਹੜੇ ਥਾਵਾਂ ਦੇ ਉੱਤੇ ਉਹ ਬੈਠੇ ਆ, ਜਿਹੜਾ ਮਨੀ ਫਲੋ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਰਹੇ ਆ, ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਜ਼ਿਆਦਾ ਹੁਣ ਵੈਸੇ ਉੱਦਾਂ ਵੀ ਹੁਣ ਤਾਂ ਆਮ ਬੰਦੇ ਨੂੰ ਵੀ ਦਿਸਦਾ ਹੀ ਆ ਵੀ ਕਿੱਦਾਂ ਦੀ ਸਥਿਤੀ ਜਿਹੜੀ ਇਸ ਟਾਈਮ ਬਣੀ ਪਈ ਹੈਗੀ ਆ। ਸੋ ਰਿਸੈਸ਼ਨ ਵੱਲ ਨੂੰ ਅਮਰੀਕਾ ਜਿਹੜਾ ਉਹ ਜਾ ਰਿਹਾ ਆ। ਫੈਡ ਬਾਰ-ਬਾਰ ਪਿਛਲੇ ਸਾਲ ਤੋਂ ਇਹ ਜਦੋਂ ਤੋਂ ਹੀ ਇਹ ਮਹਿੰਗਾਈ ਦਾ ਦੌਰ ਜਿਹੜਾ ਉਹ ਚੱਲਿਆ ਹਰਜੋਤ ਸਿੰਘ ਜੀ, ਉਦੋਂ ਤੋਂ ਕਹਿ ਰਹੇ ਵੀ ਅਸੀਂ ਸੌਫਟ ਲੈਂਡਿੰਗ ਜਿਹੜੀ ਉਹ ਕਰਾਉਣ ਦੇ ਵੱਲ ਨੂੰ ਜਿਹੜੇ ਉਹ ਕੋਸ਼ਿਸ਼ ਕਰ ਰਹੇ ਆ। ਪਰ ਇਵੈਂਚੁਅਲੀ ਸੌਫਟ ਲੈਂਡਿੰਗ ਹੋਣੀ ਆ ਕਿ ਨਹੀਂ ਉਹ ਵੱਖਰੀ ਗੱਲ ਆ, ਕਿਉਂਕਿ ਇਹਨਾਂ ਦਾ ਕੰਮ ਆ ਕਹਿਣਾ, ਹੋਣਾ ਕੀ ਆ ਉਹ ਮਾਰਕੀਟ ਨੇ ਜਿਹੜਾ ਡਿਸਾਈਡ ਕਰਨਾ। ਤੇ ਲੱਗ ਨਹੀਂ ਰਿਹਾ ਵੀ ਅਜੇ ਇਸ ਦੇ ਉੱਤੇ ਕਾਬੂ ਜਿਹੜਾ ਉਹ ਪਾਇਆ ਜਾ ਸਕਦਾ। ਹੁਣ ਸਾਰੇ ਜਾਣੇ ਉਹੀ ਸਾਰੇ ਜਾਣੇ ਜਿਹੜੇ ਕਹਿੰਦੇ ਸੀਗੇ ਵੀ ਇੰਟਰਸਟ ਰੇਟ ਹੋਰ ਘਟਾ ਦਿਓ ਜੀ, ਥੱਲੇ ਲੈ ਆਓ, ਇਹਨੂੰ ਵਧਾਉਣ ਦੀ ਲੋੜ ਨਹੀਂ ਆ, ਹੁਣ ਉਹੀ ਸਲਾਹਾਂ ਦੇ ਰਹੇ ਆ, ਉਹੀ ਕਹਿ ਰਹੇ ਆ ਵੀ ਨਹੀਂ ਇਹਨਾਂ ਨੂੰ ਪਹਿਲਾਂ ਹੀ ਥੋੜਾ ਵਧਾ ਦੇਣਾ ਚਾਹੀਦਾ ਸੀ, ਹੱਦ ਹੋਈ ਪਈ ਜੀ ਆ। ਸੋ ਲੋਕ ਮੰਨਦੇ ਨਹੀਂ ਆ ਦੋਨੋਂ ਪਾਸੇ ਨੂੰ, ਜੇ ਤੁਸੀਂ ਘਟਾਓ ਦੇਖੋ ਤਾਂ ਵੀ ਵੀ ਮਾੜਾ। ਲੈਰੀ ਸਮਰਜ਼ ਸੈਕਟਰੀ ਰਹੇ ਆ ਟ੍ਰੇਜਰ ਡਿਪਾਰਟਮੈਂਟ ਦੇ, ਆਪਾਂ ਬਹੁਤ ਵਾਰ ਖਬਰ ਇਹ ਸਾਂਝੀ ਕੀਤੀ ਆ, ਹਾਰਵਰਡ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਰਹੇ ਆ, ਉਹ ਡੈਮੋਕ੍ਰੇਟ ਆ ਹਨਾ। ਤੇ ਡੈਮੋਕ੍ਰੇਟ ਸਰਕਾਰ ਉਹਨਾਂ ਨੂੰ ਜਦੋਂ ਉਹਨਾਂ ਨੇ ਬਿਆਨ ਦਿੱਤੇ ਸੀ, ਜਦੋਂ ਇੰਟਰਸਟ ਰੇਟ ਅਜੇ ਵਧਣੇ ਨਹੀਂ ਸ਼ੁਰੂ ਹੋਏ ਸੀ, ਉਹ ਕਹਿੰਦਾ ਵੀ ਇੰਟਰਸਟ ਰੇਟ ਵਧਾਣੇ ਸ਼ੁਰੂ ਕਰੋ, ਇਹ ਨਹੀਂ ਤਾਂ ਬਹੁਤ ਵੱਡੀ ਪ੍ਰੋਬਲਮ ਆਊਗੀ। ਉਸ ਟਾਈਮ ਤੇ ਉਹਨੂੰ ਬਹੁਤ ਟਰੋਲ ਕੀਤਾ ਗਿਆ, ਉਹਨੂੰ ਕਈ ਜਿੱਦਾਂ ਉਹਦੇ ਪਿੱਛੇ ਪੈ ਗਏ ਸਾਰੇ, ਜਿਹੜੇ ਈਵਨ ਕਾਂਗਰਸਮੈਨ ਸੈਨੇਟਰ ਵੀ ਇਹ ਇਦਾਂ ਦੀ ਸਟੇਟਮੈਂਟ ਕਾਹਤੇ ਦਿੰਦਾ ਹੈਗਾ। ਹੁਣ ਉਹੀ ਗੱਲ ਸਾਰਾ ਕੁਝ ਸਹੀ ਹੋਇਆ ਹੈਗਾ ਜੀ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਕਹਿੰਦੇ ਤੁਹਾਡੇ ਸ਼ਹਿਰ ਫਰਿਜ਼ਨੋ ਦੇ ਵਿੱਚ ਸਾਰਾ ਕੁਝ ਸਹੀ ਨਹੀਂ ਹੈਗਾ, 10 ਪੁਲਿਸ ਵਾਲੇ ਸਸਪੈਂਡ ਕੀਤੇ ਗਏ ਆ ਤੇ 3 ਜਾਣਿਆਂ ਦੀ ਪੱਕੀ ਛੁੱਟੀ ਕੀਤੀ ਗਈ ਆ। ਇਹ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਆਪਾਂ ਦੇਖਦੇ ਹਾਂ ਪਿਛਲੇ ਸਾਲਾਂ ਦੇ ਵਿੱਚ ਪੰਜਾਬੀ ਦੇ ਵੀ, ਇੰਡੀਆ ਦੇ ਵੀ ਬਹੁਤ ਸਾਰੇ ਟੀਵੀ, ਰੇਡੀਓ ਸਟੇਸ਼ਨ, ਨਿਊਜ਼ਪੇਪਰ ਬਹੁਤ ਕੁਝ ਚੱਲਿਆ। ਜਿੱਥੇ ਕਿਤੇ ਕੰਮ ਦੀ ਗੱਲ ਹੁੰਦੀ ਆ, ਜਿੱਥੇ ਕਿਤੇ ਹਿੰਦੁਸਤਾਨ ਗਵਰਨਮੈਂਟ ਦਾ ਧੱਕੇ ਦੀ ਗੱਲ ਹੁੰਦੀ ਆ, ਸਾਰਿਆਂ ਦੇ ਮੂੰਹ ਨੂੰ ਜੀਭਾਂ ਲੱਗ ਜਾਂਦੀਆਂ ਆ। ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਣਾ, ਥੋੜੇ ਸਮੇਂ ਤੋਂ ਜਦੋਂ ਤੋਂ ਭਾਈ ਅਮਰਤਪਾਲ ਸਿੰਘ ਆਏ ਹੈਗੇ ਆ, ਹਰ ਕੋਈ ਜਿਹੜਾ ਮਾਈਕ ਚੱਕੀ ਕਦੇ ਕਿਸੇ ਭਾਈ, ਕਦੇ ਉਹ ਕ੍ਰਿਸਚਨ ਕੋਲ ਚਲੇ ਜਾਂਦਾ, ਕਦੇ ਉਹ ਭਾਈ ਕੁੱਕੀ ਕੋਲ ਚਲੇ ਜਾਂਦੇ ਆ, ਕਦੇ ਭਾਈ ਅਜਮੇਰ ਸਿੰਘ, ਕਦੇ ਕਾਮਰੇਡ ਮਾਲੀ ਵਰਗੇ ਕੋ, ਜੋ ਪੇ ਕਮਿਊਨਿਟੀ 'ਚ ਲੜਾਈ ਪੈਂਦਾ ਰਿਹਾ ਹੈ। ਜਿਹੜੀ ਉਹਨਾਂ ਦੇ ਜਿਹੜਾ ਪ੍ਰੋਫੈਸ਼ਨ ਆ ਉਹਦੇ ਨਾਲ ਰਿਲੇਟਡ ਨਿਊਜ਼ ਹੁੰਦੀ ਆ, ਉੱਥੇ ਸਾਰਿਆਂ ਦੀਆਂ ਜੀਭਾਂ ਸੀਤੀਆਂ ਜਾਂਦੀਆਂ ਆ। ਜੰਮੂ ਕਸ਼ਮੀਰ ਦੀ ਇੱਕ ਜਰਨਲਿਸਟ ਸਾਨਾ ਮਟੂ, ਉਹਨੂੰ ਜਿਹੜਾ ਆ ਪਲਿਜ਼ਰ ਅਵਾਰਡ ਮਿਲਿਆ ਹੈਗਾ ਆ। ਇਹ ਬਹੁਤ ਵੱਡਾ ਅਵਾਰਡ ਹੁੰਦਾ ਹੈ। ਫੋਟੋ ਜਰਨਲਿਸਟ ਹੈਗੀ ਆ ਸਾਨਾ ਇਰਸ਼ਾਦ ਮਟੂ। ਉਸ ਨੇ ਨਿਊਯਾਰਕ ਦੇ ਵਿੱਚ ਆਉਣਾ ਸੀ ਉਸ ਅਵਾਰਡ ਨੂੰ ਲੈਣ ਦੇ ਲਈ, ਤੇ ਦਿੱਲੀ ਤੋਂ ਇੰਡੀਆ ਦੀ ਸਰਕਾਰ ਨੇ ਉਸ ਨੂੰ ਉੱਥੋਂ ਚੜ੍ਹਨ ਨਹੀਂ ਦਿੱਤਾ। ਕਹਿੰਦੇ ਵੀ ਨਹੀਂ, ਇਹ ਪਹਿਲੀ ਵਾਰੀ ਨਹੀਂ ਹੋਇਆ। 28 ਸਾਲਾਂ ਦੀ ਬੜੀ ਨੌਜਵਾਨ, ਬੜੀ ਹੀ ਪ੍ਰੋਫੈਸ਼ਨਲ ਇਹ ਫੋਟੋ ਜਰਨਲਿਸਟ ਹੈਗੀ ਆ। ਇੱਕ ਵਾਰੀ ਫਿਰ ਮੈਂ ਦੱਸਦਾ, ਤੁਸੀਂ ਸਰਚ ਕਰ ਲਿਓ, ਕਿਉਂਕਿ ਬਾਕੀ ਤਾਂ ਸਾਰੇ ਇੰਡੀਆ ਦੇ ਮੀਡੀਆ ਦਾ ਜਿਹੜਾ ਮੂੰਹ ਸੀਤਾ ਹੋਇਆ ਆ, ਇਸ ਗੱਲ ਤੇ ਬੋਲਣਾ ਨਹੀਂ ਹੈ। ਅੱਜ ਉਹਦੇ ਨਾਲ ਹੋਇਆ, ਕੱਲ ਨੂੰ ਸਾਡੇ ਨਾਲ, ਜਾਂ ਤੁਸੀਂ ਜਿਹੜੇ ਵੀ ਇਸ ਪ੍ਰੋਫੈਸ਼ਨ ਦੇ ਵਿੱਚ ਹੈਗੇ ਆ, ਤੁਹਾਡੇ ਨਾਲ ਵੀ ਵਾਪਰ ਸਕਦਾ ਨਾ। ਹੁਣੇ ਹੋ ਗਿਆ ਤਾਂ ਹਟਿਆ, ਅੰਗਦ ਸਿੰਘ ਨੂੰ ਰੋਕਿਆ ਸੀਗਾ ਮੁੰਡੇ ਨੂੰ, ਵਾਈਸ ਵਾਲੇ ਨੂੰ। ਜੀ ਬਿਲਕੁਲ। ਸੋ ਉਸ ਟਾਈਮ ਉਹਦੇ ਨਾਲ ਹੋਇਆ, ਤੇ ਕੱਲ ਜਿਹੜਾ ਆ ਐਡਾ ਵੱਡਾ ਅਵਾਰਡ ਪ੍ਰਾਪਤ ਕਰਨ ਜਾ ਰਹੀ ਫੋਟੋ ਜਰਨਲਿਸਟ ਸਾਨਾ ਇਰਸ਼ਾਦ ਮਟੂ, ਜੋ 28 ਸਾਲਾਂ ਦੀ ਆ, ਕਸ਼ਮੀਰ ਤੋਂ ਆ, ਉਸ ਨੂੰ ਇੰਡੀਆ ਦੀ ਸਰਕਾਰ ਨੇ ਏਅਰਪੋਰਟ, ਜੋ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਦਾ, ਉੱਥੋਂ ਚੜ੍ਹਨ ਨਹੀਂ ਦਿੱਤਾ। ਸੋ ਇਹ ਪਹਿਲੀ ਵਾਰੀ ਨਹੀਂ ਹੋਇਆ। ਇਹ ਤੋਂ ਪਹਿਲਾਂ ਵੀ ਉਸ ਨੂੰ ਜਿਹੜਾ ਆ 2020 ਦੇ ਵਿੱਚ ਵੀ ਨਹੀਂ ਚੜ੍ਹਨ ਦਿੱਤਾ ਸੀ। ਸੋ ਐਡਾ ਧੱਕਾ ਜਿਹੜਾ ਆ ਇੰਡੀਆ ਦੀ ਸਰਕਾਰ ਕਰਦੀ ਹੈਗੀ ਆ। ਕਹਿੰਦੇ ਭਈ ਫਸਟ ਕਸ਼ਮੀਰੀ ਮੁਸਲਿਮ ਵੂਮਨ ਆ ਜਿਸ ਨੇ ਐਜ਼ ਏ ਫੋਟੋ ਜਰਨਲਿਸਟ, ਇਹ ਜਿਹੜਾ ਪਲਿਜ਼ਰ ਅਵਾਰਡ ਹੁੰਦਾ ਆ, ਉਸ ਨੂੰ ਵਿਨ ਕੀਤਾ ਹੈਗਾ ਆ। ਹੁਣ ਦੇਖੋ ਬਈ, ਇਹ ਜਿੰਨੇ ਸਾਡੇ ਸਰੋਤੇ ਸੁਣਦੇ ਆ, ਤੁਸੀਂ ਵੀ ਬਹੁਤ ਸਾਰੇ ਹੋਰ ਵੀ ਚੈਨਲ ਦੇਖਦੇ ਆ, ਹੋਰ ਵੀ ਰੇਡੀਓ ਦੇਖਦੇ, ਹੋਰ ਵੀ ਅਖਬਾਰਾਂ, ਭਾਈ ਪੁੱਛਿਆ ਕਰੋ ਉਹਨਾਂ ਨੂੰ ਵੀ ਯਾਰ ਜਿਹੜੀ ਇਹ ਕੰਮ ਦੀ ਖਬਰ ਹੁੰਦੀ ਆ, ਉਹ ਤਾਂ ਖਬਰ ਸਾਂਝੀ ਕਰਿਆ ਕਰੋ ਨਾ। ਹੋਰ ਐਵੇਂ ਮਾੜੀ ਮਾੜੀ ਗੱਲ ਦੇ ਉੱਤੇ ਲੈ ਕੇ ਤੁਸੀਂ ਜਿਹੜਾ ਪੂਰਾ ਆਪਣੀ ਕੌਮ ਦੇ ਵਿੱਚ ਲੜਾਈ ਪਾਉਂਦੇ ਰਹਿੰਦੇ ਆ। ਸੋ ਬਹੁਤ ਹੀ ਮਾੜੀ ਗੱਲ ਆ, ਤੇ ਸਾਨੂੰ ਜਿਹੜਾ ਆ ਸਾਥ ਦੇਣਾ ਚਾਹੀਦਾ ਇਦਾਂ ਦੇ ਜਰਨਲਿਸਟ ਦਾ। ਹਾਲਾਂਕਿ ਇਹ ਉਸਨੇ ਕੋਈ ਬਾਹਲਾ ਕੋਈ ਪੋਲੀਟੀਕਲ ਸਟੇਟਮੈਂਟ ਨਹੀਂ ਦਿੱਤਾ ਸੀ। ਉਸਨੇ COVID-19 ਕ੍ਰਾਈਸਿਸ ਦੇ ਉੱਤੇ ਕਵਰੇਜ, ਫੋਟੋਗ੍ਰਾਫੀ ਕੀਤੀ ਸੀ। ਕੋਈ ਇਹ ਨਹੀਂ ਆ ਵੀ ਕਿਸੇ ਪੋਲੀਟੀਕਲ ਪਾਰਟੀ ਦੇ ਉਲਟ ਕੀਤੀ ਆ ਜਾਂ ਨਹੀਂ। ਸੋ ਇਸ ਦੇ ਸੰਬੰਧ ਦੇ ਵਿੱਚ ਇੱਕ ਫ੍ਰੀਲਾਂਸ ਜਰਨਲਿਸਟ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਇੱਕ ਜਰਨਲਿਸਟ ਨੂੰ ਪੋਲਿਜ਼ਰ ਅਵਾਰਡ ਸੈਰਾਮਨੀ ਦੇ ਵਿੱਚ ਜਾਣ ਤੋਂ ਰੋਕਣ ਲਈ ਇਹ ਇੱਕ ਬਹੁਤ ਮਾੜੀ ਗੱਲ ਹੋ ਸਕਦੀ ਆ। ਪ੍ਰੈਜ਼ੀਡੈਂਟ ਆਫ ਗਲੋਬਲ ਪ੍ਰੈਸ ਫਰੀडम ਐਡਵੋਕੇਟ ਜੋਡੀ ਗਿੰਗਸਬਰਗ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਦ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ, ਤੇ ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਆ, ਉਹ ਇਹ ਜਿਹੜਾ ਐਕਟ ਇੰਡੀਆ ਦੀ ਸਰਕਾਰ ਨੇ ਇਸ ਫੋਟੋ ਜਰਨਲਿਸਟ ਦੇ ਅਗੇਂਸਟ ਕੀਤਾ ਆ, ਅਸੀਂ ਉਸ ਨੂੰ ਸ਼ੇਮਫੁਲ ਕਹਿੰਦੇ ਆ, ਵੀ ਬਹੁਤ ਹੀ ਸ਼ਰਮ ਵਾਲਾ ਇਹ ਕਾਰਾ ਹੈਗਾ। ਜੀ ਬਿਲਕੁਲ। ਫਰਾਂਸ ਦੇ ਵਿੱਚ ਵੀ ਇਸ ਨੇ ਕੁਛ ਵਰੇ ਪਹਿਲਾਂ ਜਿਹੜਾ ਜਾਣਾ ਸੀ, ਉਦੋਂ ਉਹਨੇ ਆਪਣੀ ਬੁੱਕ ਲਾਂਚ ਜਿਹੜੀ ਉਹ ਕਰਨ ਦੇ ਲਈ ਜਾਣਾ ਸੀ, ਉਦੋਂ ਵੀ ਇਸ ਨੂੰ ਰੋਕਿਆ ਗਿਆ ਸੀਗਾ। ਸੋ ਇਹ ਬੀਤੇ ਮੰਗਲਵਾਰ ਕੱਲ ਨੂੰ ਹੀ ਸੀਗਾ, ਜਦ ਇਸ ਨੂੰ ਦਿੱਲੀ ਦੇ ਜਿਹੜਾ ਏਅਰਪੋਰਟ ਆ ਉੱਥੇ ਜਿਹੜਾ ਆ ਜਾਣ ਤੋਂ, ਉੱਥੋਂ ਚੜ੍ਹਨ ਦੇ ਲਈ ਜਿਹੜਾ ਉਹ ਰੋਕਿਆ ਗਿਆ ਸੀਗਾ। ਨਿਊਯਾਰਕ ਦੀ ਨੂੰ ਜਿਹੜੀ ਇਸ ਦੀ ਫਲਾਈਟ ਸੀਗੀ ਯੂਨਾਈਟਿਡ ਦੀ, ਇਸ ਨੇ ਖੁਦ ਆਪਣੇ ਜਿਹੜੇ ਟਵਿੱਟਰ ਦੇ ਉੱਤੇ ਪੋਸਟ ਕਰਕੇ ਜਿਹੜਾ ਉਹ ਦੱਸਿਆ ਸੀਗਾ। ਇਹ ਤੇ ਰਿਟਰਸ ਦੇ 3 ਹੋਰ ਜਿਹੜੇ ਫੋਟੋ ਜਰਨਲਿਸਟ ਆ, ਉਹਨਾਂ ਦੇ ਨਾਲ ਮਿਲ ਕੇ ਇਹਨਾਂ ਨੂੰ ਪੁਲਿਟਜ਼ਰ ਅਵਾਰਡ ਜਿਹੜਾ ਆ ਇਹ ਮਿਲਿਆ ਸੀਗਾ। ਬਹੁਤ ਰਿਪਿਊਟਿਡ ਕਿਸੇ ਵੀ ਜਰਨਲਿਸਟ ਦੇ ਲਈ ਇਹ ਇਨਾਮ ਨੂੰ ਜਿਹੜਾ ਉਹ ਜਿੱਤਣਾ ਬਹੁਤ ਵੱਡੀ ਮਾਇਨੇਦਾਰ ਜਿਹੜੀ ਉਹ ਗੱਲ ਰਹਿੰਦੀ ਆ। ਪਰ ਕੋਵਿਡ ਸੈਕਿੰਡ ਵੇਵ ਜਿਹੜੀ ਕੋਵਿਡ ਦੀ ਇੰਡੀਆ ਦੇ ਵਿੱਚ ਆਈ ਸੀ, ਉਸ ਦੌਰਾਨ ਇਸ ਦੀ ਕਵਰੇਜ ਦੇ ਲਈ ਇਸ ਨੂੰ ਇਹ ਇਨਾਮ ਦਿੱਤਾ ਜਾਣਾ ਸੀਗਾ। ਜੀ। ਸੋ ਬਿਲਕੁਲ
ਬਹੁਤ ਵਾਰ ਹਜੇ ਵੀ ਕੁਐਸਚਨ ਕਰਦੇ ਰਹਿੰਦੇ ਜੀ ਆ ਸਿੱਖ ਕਾਹਦੇ ਗੁਲਾਮ ਆ ਜਾਂ ਮਿਨੋਰਟੀ ਦਾ ਹਾਲ ਤੁਸੀਂ ਦੇਖ ਲਓ। ਪਿਛਲੇ ਦਿਨਾਂ 'ਚ ਆਪਾਂ ਪੂਰੀ ਰਿਪੋਰਟ ਸਾਂਝੀ ਕੀਤੀ ਸੀ ਵੀ ਅੰਗਦ ਸਿੰਘ ਜੋ ਅਮਰੀਕਨ ਸਿਟੀਜ਼ਨ ਆ, ਅਮਰੀਕਨ ਬੋਰਨ ਹੈਗਾ, ਉਹ ਦਲਿਤਾਂ ਦੇ ਉੱਤੇ ਰਿਪੋਰਟਿੰਗ ਕਰ ਰਿਹਾ ਸੀ ਤੇ ਉਹ ਵੈਸੇ ਜਿਸ ਦਿਨ ਉਹ ਜਾ ਰਿਹਾ ਸੀ ਉਸ ਦਿਨ ਉਹ ਪਰਿਵਾਰਕ ਫੰਕਸ਼ਨ ਸੀ, ਕੋਈ ਉਹਦਾ ਉਹ ਨਹੀਂ ਸੀ। ਵਾਈਸ ਜਿਹੜੀ ਆ ਨਿਊਜ਼ ਏਜੰਸੀ ਉਹਨਾਂ ਲਈ ਕੰਮ ਕਰਦਾ ਸੀ, ਉਸ ਨੂੰ ਉੱਥੋਂ ਡਿਪੋਰਟ ਕਰਤਾ ਸੀ ਦਿੱਲੀ ਤੋਂ। ਤੇ ਹੁਣ ਇਹ ਦੇਖੋ ਵੀ ਕਸ਼ਮੀਰ ਤੋਂ ਜਿਹੜੀ ਇਹ ਮੁਸਲਮਾਨ ਬੀਬੀ ਹੈਗੀ ਆ, ਇਹ ਕੱਲੀ ਇਹ ਨਹੀਂ ਹੈ, ਇਸ ਤੋਂ ਪਹਿਲਾਂ ਵੀ ਹੋਰ ਬਹੁਤ ਸਾਰੇ ਜਿਹੜੇ ਜਰਨਲਿਸਟ ਆ ਕਸ਼ਮੀਰ ਦੇ, ਉਹਨਾਂ ਨੂੰ ਜਿਹੜਾ ਇੰਡੀਆ ਦੀ ਸਰਕਾਰ ਨੇ ਬਾਹਰੋਂ ਜਾਣ ਤੋਂ ਰੋਕਿਆ ਹੈਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਜਿਹੜੀ ਖਬਰ ਬ੍ਰੇਕ ਤੋਂ ਪਹਿਲਾਂ ਜਿੱਦਾਂ ਆਪਾਂ ਦੱਸ ਰਹੇ ਸੀਗੇ ਵੀ ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਦੇ ਵਿੱਚ ਬੀਤੇ ਕਈ ਮਹੀਨਿਆਂ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਵੱਖ-ਵੱਖ ਡਿਸਪਲਿਨਰੀ ਐਕਸ਼ਨਸ ਦੇ ਵਿੱਚ 10 ਪੁਲਿਸ ਅਫਸਰਾਂ ਨੂੰ ਜਿਹੜਾ ਉਹ ਸਸਪੈਂਡ ਕੀਤਾ ਗਿਆ ਤੇ ਪਿਛਲੇ 3 ਮਹੀਨਿਆਂ 'ਚ 3 ਅਫਸਰ ਆ ਉਹਨਾਂ ਨੂੰ ਫਾਇਰ ਕੀਤਾ ਗਿਆ, ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਗਿਆ ਆ। ਇਸ ਟਰਮੀਨੇਸ਼ਨਸ ਦੇ ਰੀਜ਼ਨਸ ਤੇ ਨਾਮ ਜਿਹੜੇ ਆ ਇਸ ਕੁਆਰਟਰਲੀ ਰਿਪੋਰਟ ਦੇ ਵਿੱਚ ਉੱਦਾਂ ਇਹਨਾਂ ਨੇ ਦਰਜ ਜਿਹੜੇ ਆ ਉਹ ਨਹੀਂ ਕੀਤੇ, ਜਿਹੜੀ ਸਿਟੀ ਦੇ ਆਫਿਸ ਆਫ ਇੰਡੀਪੈਂਡੈਂਟ ਰਿਵਿਊ ਨੇ ਜਿਹੜੀ ਉਹ ਪੇਸ਼ ਕੀਤੀ ਆ। 15 ਡਿਸਪਲਿਨਰੀ ਐਕਸ਼ਨ 2022 ਦੇ ਤੀਜੇ ਕੁਆਰਟਰ ਦੇ ਵਿੱਚ ਹੀ ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਦੇ ਵਿੱਚ ਦੇਖੇ ਗਏ ਹੈਗੇ ਆ। ਸੋ ਬਿਲਕੁਲ ਕਈ ਇਦਾਂ ਦੀਆਂ ਰਿਪੋਰਟਸ ਆਈਆਂ ਰਾਜਕਮਲ ਸਿੰਘ, ਇਹਦੇ ਵਿੱਚ ਇੱਕ ਤਾਂ ਪੁਲਿਸ ਵਾਲਾ ਡੀਯੂਆਈ 'ਚ ਫੜਿਆ ਗਿਆ, ਸਸਪੀਸ਼ਨ ਆਫ ਡੀਯੂਆਈ। ਦੇਖੋ ਹੁਣ ਜੇ ਪੁਲਿਸ ਵਾਲੇ ਸ਼ਰਾਬ ਪੀ ਕੇ ਕੰਮ ਕਰਨ ਤਾਂ ਫਿਰ ਕੀ ਹੋਣਾ। ਸੋ ਇਸੇ ਤਰ੍ਹਾਂ ਇੱਕ ਪੁਲਿਸ ਵਾਲਾ ਨੇ ਇਨਅਪਰੋਪਰੀਏਟ ਕਮੈਂਟਸ ਸੋਸ਼ਲ ਮੀਡੀਆ ਦੇ ਉੱਤੇ ਕੀਤੇ ਸੀ ਜੁਲਾਈ 12 2021 ਦੇ ਵਿੱਚ। ਤੇ ਕਈ ਪੁਲਿਸ ਆਫੀਸਰਸ ਨੇ ਜਦੋਂ ਆਪਣਾ ਕੰਮ ਕਰ ਰਹੇ ਸੀ ਬੋਡੀ ਕੈਮ ਉਹਨਾਂ ਨੇ ਬੰਦ ਕਰ ਲਿਆ, ਹਨਾ। ਸੋ ਇਹ ਵੀ ਇੱਕ ਬਹੁਤ ਰੋਂਗ ਆ। ਸੋ ਇਦਾਂ ਦੀਆਂ ਇਨਸੀਡੈਂਟਸ ਆਈਆਂ ਜਿੱਥੇ ਉਹਨਾਂ ਨੇ ਬਿਨਾਂ ਰੀਜ਼ਨ ਤੋਂ ਗੋਲੀਆਂ ਚਲਾ ਦਿੱਤੀਆਂ। ਇੱਕ 26 ਸਾਲਾਂ ਦਾ ਰਾਇਨ ਬਰੁਕਸ ਨੌਜਵਾਨ ਸੀ, ਉਹਨੂੰ ਜਿਹੜੀਆਂ ਗੋਲੀਆਂ ਮਾਰਤੀਆਂ ਜਦਕਿ ਉਹਦੇ ਹੱਥ 'ਚ ਇੱਕ ਪਲਾਸਟਿਕ ਟੋਏ ਗਨ ਸੀਗੀ। ਸੋ ਇਸ ਤੋਂ ਬਿਨਾਂ ਹੋਰ ਵੀ ਕਈ ਇਨਸੀਡੈਂਟਸ ਹੋਈਆਂ ਜਿੱਥੇ ਵੱਖ-ਵੱਖ ਜਗ੍ਹਾ ਦੇ ਉੱਤੇ ਪੁਲਿਸ ਵਾਲਿਆਂ ਨੇ ਜੋ ਲੋਕ ਸੀ ਉਹਨਾਂ ਦੇ ਉੱਤੇ ਫਾਇਰ ਕੀਤੇ ਜਿਨ੍ਹਾਂ ਨੂੰ ਅਰੈਸਟ ਕਰਨ ਜਾ ਰਹੇ ਸੀ। ਸੋ ਇਹਦੇ ਸੰਬੰਧ ਦੇ ਵਿੱਚ ਚੀਫ ਪੈਕੋ ਵਾਲਡਰਾਮਾ ਜੋ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਆਪਣੀਆਂ ਡਿਪਾਰਟਮੈਂਟ ਦੀਆਂ ਜੋ ਪਾਲਿਸੀਜ਼ ਆ ਉਹਦੇ ਵਿੱਚ ਚੇਂਜਸ ਲਿਆਂਦੀਆਂ ਹੈਗੀਆਂ। ਉਹਦੇ ਵਿੱਚ ਅਸੀਂ ਇਹ ਕਹਿ ਰਹੇ ਹਾਂ ਵੀ ਜਿਹੜੇ ਆਫੀਸਰਸ ਆ ਵਧੀਆ ਐਕਸੈਪਸ਼ਨਲ ਟੈਕਟੀਕਲ ਸਕਿੱਲਸ ਜਾਂ ਵਧੀਆ ਆਪਣੀਆਂ ਸਕਿੱਲਸ ਨੂੰ ਯੂਜ਼ ਕਰਨਗੇ ਜਦੋਂ ਉਹ ਕਿਸੇ ਪਰਸਨ ਨੂੰ ਜਿਹੜੇ ਆ ਉਹਨੂੰ ਅਪਰੋਚ ਕਰਦੇ ਆ ਵਰਬਲੀ ਜਾਂ ਕਿਸੇ ਹੋਰ ਟੈਕਨੀਕ ਨਾਲ, ਨਾ ਕਿ ਕੋਈ ਗੋਲੀ ਚਲਾਉਂਦੇ, ਉਹਨਾਂ ਨੂੰ ਅਸੀਂ ਅਵਾਰਡ ਵੀ ਕਰਾਂਗੇ ਤਾਂ ਕਿ ਕੋਈ ਇਦਾਂ ਦੀ ਜਿਹੜੀ ਇਨਸੀਡੈਂਟ ਨਾ ਹੋਵੇ। ਸੋ ਹੁਣ ਦੇਖੋ ਇੱਕ ਸ਼ਹਿਰ ਦੇ ਵਿੱਚੋਂ ਕੁਛ ਮਹੀਨਿਆਂ ਪਿਛਲੇ 3 ਮਹੀਨਿਆਂ 'ਚ 10 ਪੁਲਿਸ ਵਾਲਿਆਂ ਨੂੰ ਸਸਪੈਂਡ ਕਰਨਾ ਤੇ 3 ਨੂੰ ਫਾਇਰ ਕਰਨਾ। ਸੋ ਇਹਦਾ ਮਤਲਬ ਇਹ ਆ ਵੀ ਪੁਲਿਸ ਵਾਲਿਆਂ ਦੇ ਕੰਮਕਾਜ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਨੁਕਸ ਤਾਂ ਹੈ। ਜੀ ਇਦਾਂ ਦੇ ਜਿਹੜੀ ਪ੍ਰੋਬਲਮ ਆ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਦੇਖੀ ਜਾਂਦੀ ਰਹੀ ਆ। ਕਈ ਚੀਜ਼ਾਂ ਹੈਗੀਆਂ ਆ, ਕਈ ਜਿੱਦਾਂ ਆਪਾਂ ਕਹਿੰਦੇ ਵੀ ਸਾਰੇ ਮਾੜੇ ਨਹੀਂ ਸਾਰੇ ਚੰਗੇ ਨਹੀਂ, ਉਹ ਹਰ ਇੱਕ ਚੀਜ਼ ਦੇ ਲਈ ਆ। ਕਈ ਵਾਰੀ ਇੱਕ ਕਮਿਊਨਿਟੀ ਨੂੰ ਭਾਈਚਾਰੇ ਨੂੰ ਬਦਨਾਮ ਕੀਤਾ ਜਾਂਦਾ ਆ, ਕਈ ਵਾਰੀ ਇੱਦਾਂ ਹੀ ਸਾਰੇ ਪੁਲਿਸ ਵਾਲਿਆਂ ਦੇ ਦੁਆਲੇ ਜਿਹੜੇ ਹੋ ਜਾਂਦੇ। ਇੱਦਾਂ ਨਹੀਂ ਹੁੰਦੀ ਗੱਲ, ਕੁਛ ਚੰਗੇ ਹੁੰਦੇ ਆ ਤੇ ਕੁਛ ਜਿਹੜੇ ਉਹਨਾਂ ਦੇ ਵਿੱਚ ਜਿਹੜੇ ਉਹ ਮਾੜੇ ਹੁੰਦੇ ਆ। ਮਾੜਿਆਂ ਦੇ ਕਰਕੇ ਬਦਨਾਮ ਜਿਹੜੇ ਉਹ ਫਿਰ ਸਾਰੇ ਜਿਹੜੇ ਉਹ ਹੋਣ ਲੱਗ ਜਾਂਦੇ ਆ। ਪਰ ਇਹ ਆ ਵੀ ਇਹਨਾਂ ਦੀ ਪਛਾਣ ਕਰਕੇ ਖੁਦ ਹੀ ਜਿਹੜੇ ਇੱਦਾਂ ਦੇ ਐਕਸ਼ਨ ਛਾਨਣਾ ਜਾਂ ਜਿਹੜਾ ਉਹ ਲਾ ਕੇ ਰੱਖਣ ਤਾਂ ਇਹਦੇ ਨਾਲ ਕੰਮ ਜਿਹੜਾ ਉਹ ਬੈਟਰ ਰਹਿੰਦਾ ਆ, ਵਧੀਆ ਰਹਿੰਦਾ ਆ। ਸੋ ਸਿਟੀ ਦੇ ਜਿਹੜੇ ਅਟਰਨੀਜ਼ ਦੇ ਆਫਿਸ ਆ ਉਹਨਾਂ ਨੇ ਵੀ ਇਹ ਮੰਨਿਆ ਆ ਵੀ ਕਈ ਜਿਹੜੀਆਂ ਇੱਕ ਕ੍ਰਿਮੀਨਲ ਇਨਵੈਸਟੀਗੇਸ਼ਨ ਅਫਸਰ ਦੀ ਡਿਸਓਨੈਸਟੀ ਨੂੰ ਲੈ ਕੇ ਜਿਹੜੀ ਆ ਉਹ ਵੀ ਚੱਲ ਰਹੀ ਹੈਗੀ ਆ। ਸੋ DUI ਦਾ ਵੀ ਤੁਸੀਂ ਆਲਰੇਡੀ ਜਿਹੜਾ ਦੱਸ ਚੁੱਕੇ, ਕਈ ਕੁਛ ਹੁੰਦਾ ਆ। ਕਈ ਵਾਰੀ ਪੁਲਿਸ ਵਾਲਿਆਂ ਦੇ ਵਿੱਚ ਇਹ ਵੀ ਜਿੱਦਾਂ ਆਕੜ ਆਪਾਂ ਪੰਜਾਬ ਪੁਲਿਸ ਵਾਲਿਆਂ 'ਚ ਦੇਖਦੇ ਹਾਂ, ਇੱਥੇ ਵੀ ਕਈ ਵਾਰੀ ਦੇਖਣ ਨੂੰ ਜਿਹੜੀ ਉਹ ਜਿਹੜੀ ਉਹ ਮਿਲ ਜਾਂਦੀ ਹੁੰਦੀ ਆ। ਸੋ ਭਾਈ ਇਹ ਆ ਵੀ ਤੁਸੀਂ ਪਬਲਿਕ ਸਰਵਿਸ ਦੇ ਲਈ ਆ, ਪਬਲਿਕ ਵੀ ਸਾਥ ਦੇਵੇ ਤੇ ਇਹ ਵੀ ਪਬਲਿਕ ਦਾ ਸਾਥ ਦੇਣ, ਦੈਟਸ ਦ ਬੈਟਰ ਵੇ ਟੂ ਗੋ ਅਬਾਊਟ ਇਟ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ ਦੇਖਣੀਆਂ ਹੀ ਜਿਹੜੀਆਂ ਉਹ ਪੈਣੀਆਂ ਨੇ। ਤੇ ਆਪਣੇ ਨਾਲ ਇਸ ਟਾਈਮ ਹਰਜੋਤ ਸਿੰਘ ਜੀ ਜੁੜ ਚੁੱਕੇ ਨੇ, ਨੈਨਦੀਪ ਸਿੰਘ ਜਕਾਰਾ ਆਰਗੇਨਾਈਜੇਸ਼ਨ ਤੋਂ, ਤੇ ਆਪਣੇ ਨਾਲ ਕੁਝ ਬੈਲਟਸ ਦੇ ਬਾਰੇ ਜਿਹੜੀਆਂ ਜਾਣਕਾਰੀਆਂ, ਇਲੈਕਸ਼ਨ ਜਿਹੜੀਆਂ ਆ ਰਹੀਆਂ ਤੇ ਸਾਰਿਆਂ ਦੇ ਘਰਾਂ ਜਿਹੜੇ ਬੈਲਟ ਪਹੁੰਚੇ ਹੋਏ ਆ ਉਸ ਬਾਰੇ ਜਿਹੜੀ ਉਹ ਜਾਣਕਾਰੀਆਂ ਸਾਂਝੀਆਂ ਕਰਨਗੇ। ਨੈਨਦੀਪ ਸਿੰਘ ਜੀ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੋ ਨੰਦੀਪ ਸਿੰਘ, ਬੈਲਟਸ ਦੇ ਜਿਹੜੇ ਕਈ ਪ੍ਰੋਪੋਜੀਸ਼ਨਸ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਜਿਹੜੇ ਉਹ ਲਿਖੇ ਗਏ ਆ, ਸੋ ਉਹਦੇ ਬਾਰੇ ਜੇ ਤੁਸੀਂ ਜਾਣਕਾਰੀ ਦੱਸ ਦਿਓ। ਬਿਲਕੁਲ ਜੀ। ਸੋ ਐਤਵਾਰ ਅਸੀਂ ਇੱਕ ਪਹਿਲੀ ਵਾਰੀ ਅਸੀਂ ਇੱਕ ਬੈਲਟ ਜਾਣਕਾਰੀ ਸੈਸ਼ਨ ਅਸੀਂ ਕਰ ਰਹੇ ਨੇ ਕਈ ਗੁਰੂ ਘਰਾਂ ਦੇ ਵਿੱਚ। ਸੋ ਇਹ ਸਾਡੀ ਬੇਨਤੀ ਹੈ ਕਿ ਕਿਰਪਾ ਕਰਕੇ ਆਪਣੀ ਬੈਲਟ ਨੂੰ ਇਸ ਸੰਡੇ, ਇਸ ਐਤਵਾਰ ਨੂੰ ਗੁਰਦੁਆਰੇ ਲੈ ਕੇ ਆਓ, ਤੇ ਮੋਸਟਲੀ ਅਰਦਾਸ ਤੋਂ ਬਾਅਦ ਅਸੀਂ ਇੱਕ ਕਲਾਸਰੂਮ, ਸਾਡੀ ਮਤਲਬ ਵੋਲੰਟੀਅਰਸ ਉੱਥੇ ਹੋਣਗੇ, ਉਹ ਤੁਹਾਨੂੰ ਹੋਰ ਜਾਣਕਾਰੀ ਦੇ ਸਕਦੇ। ਉਹ ਉੱਥੇ ਵੋਟਰ ਰਜਿਸਟ੍ਰੇਸ਼ਨ ਵੀ ਕਰਨਗੇ, ਤੇ ਨਾਲ ਦੇ ਨਾਲ ਇੱਕ ਬੈਲਟ ਇਨਫੋਰਮੇਸ਼ਨ ਸੈਸ਼ਨ। ਸੋ ਇਹਦੇ ਵਿੱਚ ਅਸੀਂ ਤੁਹਾਨੂੰ ਕੈਂਡੀਡੇਟਸ ਦੇ ਨਾਂ ਨਹੀਂ ਦੱਸਾਂਗੇ ਕਿਹਨੂੰ ਕਿਹਨੂੰ ਵੋਟ ਪਾਉਣਾ ਹੈ, ਅਸੀਂ ਬਸ ਤੁਹਾਨੂੰ ਜਿਹੜੀ ਜਾਣਕਾਰੀ, ਜਿਹੜੀ ਬੈਲਟ ਦੀ ਇਨਫੋਰਮੇਸ਼ਨ, ਜਿਹੜੀ ਉਹਨੂੰ ਸਟੇਟ ਵਾਈਡ ਉਹਨੂੰ ਪ੍ਰੋਪੋਜੀਸ਼ਨਸ ਕਹਿੰਦੇ ਨੇ, ਤੇ ਆਈ ਥਿੰਕ ਐਤਕੇ ਸਾਲ 7-8 ਹੈਗੇ ਨੇ, ਤੇ ਨਾਲੇ ਅਸੀਂ ਤੁਹਾਨੂੰ ਉਹ ਇਨਫੋਰਮੇਸ਼ਨ ਦੇ ਦਾਂਗੇ ਜਿਹੜੀ ਕਾਉਂਟੀ ਲੈਵਲ, ਜਿਹੜੀ ਜ਼ਿਲ੍ਹਾ ਲੈਵਲ ਤੇ ਜਿਹੜੀ ਕਈ ਟੈਕਸਿਸ, ਜਿਹੜੀ ਉਹਨੂੰ ਮੈਜਰਸ ਕਹਿੰਦੇ ਨੇ। ਸੋ ਅਸੀਂ ਮਤਲਬ ਕਈ ਗੁਰੂ ਘਰ ਅਸੀਂ ਐਤਕੀ ਸੰਡੇ ਅਸੀਂ ਹੋਣਾ ਆ। ਫॉर ਇੰਸਟੈਂਸ ਬਾਈਬਲ ਗੁਰੂ ਘਰ ਜਿਹੜੇ ਦਸ਼ਮੇਸ਼ ਦਰਬਾਰ ਉੱਥੇ ਬੇਕਰਸਫੀਲਡ ਦੇ ਵਿੱਚ, ਸਿੰਘ ਸਭਾ ਫਰੈਜ਼ਨੋ, ਗੁਰੂ ਨਾਨਕ ਪ੍ਰਕਾਸ਼ ਫਰੈਜ਼ਨੋ, ਗੁਰੂ ਨਾਨਕ ਪ੍ਰਕਾਸ਼ ਟ੍ਰੇਸੀ, ਸੀਰੀਜ਼, ਰੋਜ਼ਵਿਲ ਗੁਰੂ ਘਰ, ਵੈਸਟ ਸੈਕਰਾਮੈਂਟੋ ਗੁਰੂ ਘਰ, ਤੇ ਫਰੀਮੌਂਟ ਗੁਰੂ ਘਰ। ਤੇ ਅਸੀਂ ਉਮੀਦ ਹੈ ਕਿ ਅਸੀਂ ਸੈਨ ਹੋਜ਼ੇ ਗੁਰੂ ਘਰ ਦੇ ਨਾਲ ਗੱਲਬਾਤ ਕਰ ਰਹੇ ਨੇ, ਐਂਡ ਮੇਬੀ ਅਸੀਂ ਉੱਥੇ ਵੀ ਐਡੀਸ਼ਨ ਕਰ ਸਕਦੇ। ਸੋ ਤੁਸੀਂ ਦੱਸ ਰਹੇ ਆ ਵੀ ਸਿਰਫ ਜਿਹੜੀਆਂ ਸਟੇਟ ਵਾਈਡ ਪ੍ਰੋਪੋਜੀਸ਼ਨਸ ਜਿਹੜੀਆਂ ਆ, ਤੇ ਨਾਲ ਜਿਹੜੇ ਉਸ ਇਲਾਕੇ ਦੇ ਜਿਹੜੇ ਮੈਜਰਸ ਆ, ਜਾਂ ਕਹਿ ਲਓ ਵੀ ਕਾਉਂਟੀ ਮੈਜਰਸ ਕਹਿ ਲਓ, ਜਾਂ ਕਾਉਂਟੀ ਪ੍ਰੋਪੋਜੀਸ਼ਨ, ਉਸ ਦੇ ਉੱਤੇ ਹੀ ਸਿਰਫ ਦੱਸਣਾ ਹੈ ਵੀ ਵੀ ਉਹ ਕੀ ਆ, ਤੇ ਕੀ ਉਹਦੇ ਫਾਇਦੇ, ਕੀ ਨੁਕਸਾਨ ਆ, ਸਿਰਫ ਇਹੀ ਚੀਜ਼ ਦੱਸਣੀ ਉਹਦੇ ਵਿੱਚ? ਬਿਲਕੁਲ। ਤੇ ਅਸੀਂ ਤੁਹਾਨੂੰ ਦੱਸ ਸਕਦੇ ਮਤਲਬ ਕੌਣ ਸਮਰੱਥ, ਮਤਲਬ ਕੌਣ ਹੈਗੇ ਨੇ ਤੇ ਕੌਣ ਵਿਰੋਧ ਵੀ ਹੈਗੇ ਨੇ। ਤੇ ਐਕਚੁਅਲੀ ਕਈ ਵਾਰੀ ਤੁਹਾਨੂੰ ਜ਼ਿਆਦਾ ਉਸ ਤੋਂ ਕਈ ਵਾਰੀ ਪਤਾ ਲੱਗ ਜਾਂਦਾ ਮਤਲਬ ਕੀ ਕੁਛ ਹੈਗਾ ਹੈ, ਕਿਉਂਕਿ ਕਈ ਵਾਰੀ ਜਿਹੜੀ ਲੈਜਿਸਲੇਚਰ ਉਹ ਜਾਣ-ਬੁੱਝ ਕੇ ਬੜੀ ਕਨਫਿਊਜ਼ਿੰਗ ਲੈਂਗੁਏਜ ਦੇ ਵਿੱਚ ਮਤਲਬ ਉਹ ਚੀਜ਼ ਲਿਖਦੇ ਨੇ। ਸੋ ਕਈ ਵਾਰੀ ਤੁਹਾਨੂੰ ਜ਼ਿਆਦਾ ਪਤਾ ਲੱਗਦਾ ਮਤਲਬ ਕੌਣ ਸਪੋਰਟਰ ਕੌਣ ਹੈਗੇ ਤੇ ਕੌਣ ਵਿਰੋਧ ਵਿੱਚ। ਜੀ। ਤੇ ਇਹਦੇ ਵਿੱਚ ਇਹ ਵੀ ਦੱਸਿਆ ਜਾਊਗਾ ਉੱਥੇ ਵੀ ਕਿੱਦਾਂ ਸਹੀ ਤਰੀਕੇ ਦੇ ਨਾਲ ਜਿਹੜੀ ਉਹ ਵੋਟ ਪਾਉਣੀ ਆ, ਸਾਈਨ ਵਗੈਰਾ ਕਿੱਦਾਂ ਕਰਨੇ ਆ, ਕਿਵੇਂ ਬਿਲਕੁਲ ਜੀ। ਸੋ ਅਸੀਂ ਤੁਹਾਨੂੰ ਉਹ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਉਸ ਦਿਨ ਦੇ ਦਾਂਗੇ। ਨਾ ਅਸੀਂ ਤੁਹਾਡੀ ਬੈਲਟ ਲੈਣਾ ਆ, ਉਹ ਤੁਸੀਂ ਘਰ ਜਾ ਕੇ ਆਪੇ ਮੇਲ ਕਰੋ। ਅਸੀਂ ਬਸ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਅਸੀਂ ਇੱਕ ਸੰਗਤ ਇਕੱਠੇ ਹੋ ਕੇ ਅਸੀਂ ਜਿਹੜੀ ਕੋਈ ਵੀ ਤੁਹਾਡੇ ਸਵਾਲ ਹੈ, ਅਸੀਂ ਉੱਥੇ ਹੀ ਜਵਾਬ ਤੁਹਾਨੂੰ ਦੇ ਸਕਦੇ, ਮਤਲਬ ਸਹੀ ਤਰੀਕੇ ਨਾਲ, ਜਸਟ ਇਨਫੋਰਮੇਸ਼ਨ। ਸਾਡੀ ਓਪੀਨੀਅਨ ਉੱਥੇ ਅਸੀਂ ਨਾ ਸਾਡੇ ਕੋਲ ਬਹੁਤ ਹੀ ਰეკਮੈਂਡੇਸ਼ਨਸ, ਕਈ ਸਾਡੀ ਰეკਮੈਂਡੇਸ਼ਨ ਹੈਗੇ ਲੋਕਲ ਲੈਵਲ ਤੇ, ਪਰ ਜਿਹੜੀ ਸਟੇਟ ਵਾਈਡ ਪ੍ਰੋਪੋਜੀਸ਼ਨਸ ਸਾਡੇ ਕੋਲ ਕੋਈ ਰეკਮੈਂਡੇਸ਼ਨ ਨਹੀਂ, ਅਸੀਂ ਬਸ ਤੁਹਾਨੂੰ ਇਨਫੋਰਮੇਸ਼ਨ ਦੇ ਦਿੰਦੇ ਉਸ ਤਰ੍ਹਾਂ। ਜੀ ਬਿਲਕੁਲ। ਸੋ ਨਹੀਂ, ਚਲੋ ਇਹ ਚੰਗੀ ਗੱਲ ਆ। ਆਪਾਂ ਵੀ ਜਿਹੜੀ ਇਨਫੋਰਮੇਸ਼ਨ ਆਲਰੇਡੀ ਆਪਣੇ ਸਰੋਤਿਆਂ ਨੂੰ ਰੇਡੀਓ ਦੇ ਰਾਹੀਂ ਦੱਸਣ ਦੀ ਕੋਸ਼ਿਸ਼ ਆਲਰੇਡੀ ਕਰ ਰਹੇ ਹਾਂ, ਤੇ ਆਉਣ ਵਾਲੇ ਸਮੇਂ 'ਚ ਵੀ ਜਿਹੜੀ ਉਹ ਦੱਸਦੇ ਰਵਾਂਗੇ, ਤੇ ਉਹ ਹੋਪਫੁਲੀ ਜਿਹੜੇ ਆ ਵੀ ਇਸ ਵਾਰ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਵੋਟ ਜਿਹੜੇ ਉਹ ਕਰਨ, ਜਿਹੜੇ ਵੀ ਸਿਟੀਜ਼ਨ ਨੇ ਤੇ ਰਜਿਸਟਰਡ ਨੇ ਵੋਟ ਕਰਨ ਦੇ ਲਈ, ਉਹਨਾਂ ਨੂੰ ਤਾਂ ਆਲਰੇਡੀ ਬੈਲਟ ਆਲਰੇਡੀ ਪਹੁੰਚ ਚੁੱਕੇ ਹੋਣੇ ਆ। ਤੇ ਉਹਦਾ ਲਾਸਟ ਡੇਟ ਕੀ ਹੈਗੀ ਆ ਨੈਨਦੀਪ, ਰਜਿਸਟਰ ਕਰਨ ਦੇ ਲਈ, ਜੇ ਕੋਈ ਸਿਟੀਜ਼ਨ ਹੁਣੇ ਨਵਾਂ ਬਣਿਆ ਹੋਵੇ? ਹਾਂਜੀ। ਸੋ ਤੁਹਾਡੇ ਕੋਲ ਬੇਸਿਕਲੀ ਇਸ ਮੰਡੇ ਤੱਕ, ਸੋਮਵਾਰ ਤੱਕ ਤੁਸੀਂ ਮਤਲਬ ਨਵੇਂ ਬੰਦਾ ਰਜਿਸਟਰ ਕਰ ਸਕਦੇ। ਸਾਡੇ ਕੋਲ ਉੱਥੇ ਤਾਂ ਅਸੀਂ ਐਤਵਾਰ ਅਸੀਂ ਵੋਟਰ ਰਜਿਸਟ੍ਰੇਸ਼ਨ ਵੀ ਕਰਾਂਗੇ, ਕਿਉਂਕਿ ਲਾਸਟ ਡੇ ਟੂ ਵੋਟ ਇਸ ਇਲੈਕਸ਼ਨ ਮਤਲਬ ਤੁਹਾਨੂੰ ਆਪਣੀ ਰਜਿਸਟ੍ਰੇਸ਼ਨ ਕਰਨਾ ਹੀ ਪੈਣਾ ਮੰਡੇ ਤੱਕ। ਤੇ ਨਾਲ ਦੇ ਨਾਲ ਉਮੀਦ ਹੈ ਕਿ ਮੇਬੀ ਅਸੀਂ ਇੱਕ ਕੋਲੈਬੋਰੇਸ਼ਨ ਕਰ ਸਕਦੇ ਪੰਜਾਬੀ ਰੇਡੀਓ USA ਨਾਲ। ਸੋ ਅਸੀਂ ਇਵਨ ਔਨ ਦ ਰੇਡੀਓ ਵੀ ਮਤਲਬ ਜਿਹੜੀ ਬੈਲਟ ਪ੍ਰੋਪੋਜੀਸ਼ਨ ਦੀ ਇਨਫੋਰਮੇਸ਼ਨ ਦੇ ਸਕਦੇ। ਤੇ ਤੀਜੀ ਗੱਲ, ਅਸੀਂ ਅਗਲੇ ਹਫਤੇ ਲਾਂਚ ਕਰਾਂਗੇ, ਐਂਡ ਹੋਪਫੁਲੀ ਅਸੀਂ ਪੰਜਾਬੀ ਰੇਡੀਓ USA ਤੇ ਅਨਾਉਂਸ ਵੀ ਕਰ ਸਕਦੇ ਵੈਬਸਾਈਟ, ਕਿਉਂਕਿ ਜਿਹੜੀ ਕਾਉਂਟੀ ਉਹ ਪੋਲ ਵਰਕਸ, ਉਹ ਪੰਜਾਬੀ ਬੋਲਣ ਦੀ ਪੋਲ ਵਰਕਰਸ, ਉਹਨਾਂ ਨੂੰ ਬਹੁਤ ਮਤਲਬ ਲੋੜ ਹੈ, ਖਾਸ ਕਰਕੇ ਯੋਲੋ ਕਾਉਂਟੀ। ਸੋ ਯੋਲੋ ਕਾਉਂਟੀ ਬਿਲਕੁਲ ਯੂਬਾ ਸਿਟੀ ਦੇ ਨਾਲ, ਜਿੱਥੇ ਕਹਿੰਦੇ ਡੇਵਿਸ, ਵੈਸਟ ਸੈਕਰਾਮੈਂਟੋ, ਉਸ ਇਲਾਕੇ, ਤੇ ਫ੍ਰੈਜ਼ਨੋ ਕਾਉਂਟੀ ਤੇ ਕਰਨ ਕਾਉਂਟੀ।
ਸੋ ਜੀ। ਇੱਥੇ ਸੋ ਪੋਲ ਬਿਲਕੁਲ ਵਰਕਰਸ ਦੀ ਉਹਦੇ ਬਾਰੇ ਜ਼ਰੂਰਤ ਆ। ਆਪਾਂ ਜ਼ਰੂਰ ਦੱਸਾਂਗੇ, ਕਿਉਂਕਿ ਬਹੁਤ ਸਾਰੇ ਆਪਣੇ ਜਿਹੜੇ ਕਈ ਰਿਟਾਇਰਡ ਵੀ ਹੈਗੇ ਆ, ਜੰਗ ਵੀ ਆ, ਉਹ ਇੱਕ ਦਿਨ ਲਈ ਜੌਬ ਕਰ ਸਕਦੇ ਆ। ਨੈਨਦੀਪ ਸਿੰਘ, ਇਹਦੇ ਚ ਮੈਂ ਜਿੱਦਾਂ ਤੁਹਾਡੇ ਨਾਲ ਨਹੀਂ ਐਗਰੀ ਕਰਦਾ, ਬੈਲਟ ਲੈ ਕੇ ਆਓ। ਆਈ ਵਿਲ ਐਗਰੀ ਵੀ ਜਿਹੜਾ ਆਪਾਂ ਸ਼ੋਅ ਕਰਦੇ ਆ ਤੁਹਾਡਾ ਜਿਹੜਾ ਕਾਉਂਟੀ ਵੋਟਰ ਇਨਫੋਰਮੇਸ਼ਨ ਗਾਈਡ ਹੈਗੀ ਆ, ਇਹ ਹਾਂਜੀ ਆਪਾਂ ਫੇਸਬੁੱਕ ਤੇ ਵੀ ਮੈਂ ਸ਼ੇਅਰ ਕਰ ਰਿਹਾ। ਇਹ ਬੁੱਕਲੈਟ ਟਾਈਪ ਹੈਗੀ ਆ। ਬਿਲਕੁਲ ਜੇ ਬਿਲਕੁਲ ਤੁਸੀਂ ਬੁੱਕਲੈਟ ਲੈ ਕੇ ਆਓ ਤੇ ਵਧੀਆ ਰਹੂਗਾ। ਕਈ ਵਾਰੀ ਬੰਦਾ ਨਹੀਂ, ਘਰ ਦੇ ਵਿੱਚ ਹੀ ਨਹੀਂ ਐਗਰੀ ਕਰਦਾ ਹੁੰਦਾ ਵੀ ਮੈਂ ਕਿਸੇ ਨੂੰ ਵੋਟ ਪਾਣੀ ਆ, ਮੇਰੀ ਵਾਈਫ ਨੇ ਕਿਸੇ ਨੂੰ, ਐਂਡ ਰਾਈਟ। that's fine too, ਕਿਉਂਕਿ ਅਸੀਂ ਉੱਥੇ ਗੁਰੂ ਘਰ ਦੇ ਵਿੱਚ ਅਸੀਂ ਬਹਿਸ ਨਹੀਂ ਕਰਨਾ ਹੀ ਚਾਹੁੰਦਾ, ਅਸੀਂ ਬਸ ਤੁਹਾਨੂੰ ਇਨਫੋਰਮੇਸ਼ਨ ਦੇਣਾ ਹੀ ਚਾਹੁੰਦਾ। ਆਈ ਐਗਰੀ ਜੀ ਕਿ ਜਿਹੜਾ ਤੁਹਾਨੂੰ ਠੀਕ ਲੱਗਦਾ, that's completely fine with me. ਸੋ ਆਪਾਂ ਤੁਹਾਨੂੰ ਫੇਸਬੁੱਕ, YouTube ਤੇ ਤੁਸੀਂ ਦੇਖ ਸਕਦੇ ਆ। ਮੈਂ ਤੁਹਾਨੂੰ ਦਿਖਾ ਰਿਹਾ ਜਿਹੜਾ ਮੈਨੂੰ ਬੈਲਟ ਆਇਆ ਆ, ਇਹ ਬੁੱਕਲੇਟ ਆਈਓ ਆ। ਇਸ ਬੁੱਕਲੇਟ ਦੇ ਵਿੱਚ ਸਾਰੀਆਂ ਪ੍ਰੋਪੋਜੀਸ਼ਨ, ਸਾਰੇ ਜਿਹੜੇ ਤੁਹਾਡੇ ਕਾਉਂਟੀ ਦੇ ਜਾਂ ਲੋਕਲ ਪ੍ਰੋਪੋਜੀਸ਼ਨ ਜਾਂ ਕਾਉਂਟੀ ਦੇ ਜਿਹੜੇ ਕੋਈ ਸਿਟੀ ਦੇ ਕੌਂਸਲ ਮੈਂਬਰ ਹੈਗੇ, ਮੇਅਰ ਆ, ਜਾਂ ਆਪਣੇ ਸਟੇਟ ਦੇ ਹੋਣੇ ਆ, ਉਹ 'ਚ ਸਾਰੀਆਂ ਆਪਸ਼ਨਸ ਆ। ਸੋ ਇਹ ਲੈ ਕੇ ਵੀ ਤੁਸੀਂ ਜਾ ਸਕਦੇ ਆ। ਸੋ ਉਹਦੇ 'ਚ ਤੁਹਾਨੂੰ ਆਪਸ਼ਨ ਹੋਗੀ ਪੂਰੀ, ਕਿਉਂਕਿ ਬੈਲਟ ਕਈ ਵਾਰੀ ਕੀ ਹੁੰਦਾ ਵੀ ਕੋਈ ਨਹੀਂ ਇੱਕ ਦੂਜੇ ਨੂੰ ਦਿਖਾਉਣਾ ਚਾਹੁੰਦਾ ਵੀ ਮੈਂ ਕਿੱਥੇ ਕਿਹਨੂੰ ਵੋਟ ਪਾਣੀ ਹੈਗੀ ਆ। ਸੋ ਪੰਜਾਬੀ 'ਚ ਵੀ ਹੈਗੀ ਆ। ਸੋ ਇਹ ਬਿਲਕੁਲ ਜਿਨ੍ਹਾਂ ਨੇ ਪਹਿਲਾਂ ਭਰਿਆ ਆ, ਉਹ ਪੰਜਾਬੀ 'ਚ ਉਹਨਾਂ ਦੇ ਬੈਲਟ ਆ ਜਾਣੇ ਆ। ਤੇ ਹਜੇ ਡੇਟ ਹੈਗੀ ਆ ਮੇਰੇ ਖਿਆਲ ਨਾਲ 24 ਆ ਲਾਸਟ ਡੇਟ ਤੁਹਾਨੂੰ, ਜੇ ਨਹੀਂ ਤੁਸੀਂ ਵੋਟ ਬਣਾਈ, ਰਾਈਟ। ਹਾਂਜੀ ਬਿਲਕੁਲ ਬਿਲਕੁਲ 24 ਮੰਡੇ। ਹਾਂਜੀ ਜੀ, ਸੋ ਉੱਥੇ ਵੋਟ ਜਿਹੜੀ ਆ ਤੁਸੀਂ ਰਜਿਸਟਰ ਕਰ ਸਕਦੇ ਆ। ਵੋਟ ਜਿਹੜੀ ਆ ਤੁਸੀਂ ਆਪਣੀ ਮਰਜ਼ੀ ਦੇ ਨਾਲ ਪਾਉਣੀ ਆ। ਸਿਰਫ ਪ੍ਰੋਪੋਜੀਸ਼ਨਸ ਦੇ ਬਾਰੇ ਜਿਹੜੀ ਇਨਫੋਰਮੇਸ਼ਨ ਆ ਉਹ ਦਿੱਤੀ ਜਿਹੜੀ ਉਹ ਜਾਊਗੀ। ਸੋ ਤੁਸੀਂ ਕਿਹੜੇ ਕੈਂਡੀਡੇਟ ਨੂੰ ਪਾਉਣੀ ਆ, ਪ੍ਰੋਪੋਜੀਸ਼ਨ 'ਚ ਹੱਕ 'ਚ ਪਾਉਣੀ ਆ, ਅਗੇਂਸਟ 'ਚ ਪਾਉਣੀ ਆ, ਉਹ ਤੁਹਾਡਾ ਜਿਹੜਾ ਉਹ ਆਪਣਾ ਫੈਸਲਾ ਆ। ਤੇ ਬਿਲਕੁਲ ਤੁਸੀਂ ਇਹ ਗਾਈਡ ਲੈ ਕੇ ਉੱਥੇ ਆ ਜਾਓ। ਤੇ ਕੀ ਉੱਥੇ ਸੈਂਪਲ ਬੈਲਟ ਹੁੰਦਾ ਆ ਤੁਹਾਡੇ ਕੋਲ, ਜਿਸ ਤੋਂ ਹਾਂ ਜਿਹੜਾ ਸਾਡੇ ਕੋਲ ਤੁਸੀਂ ਬਿਲਕੁਲ ਅਸੀਂ ਸਾਡੇ ਕੋਲ ਸੈਂਪਲ ਬੈਲਟ ਵੀ ਹੈ। ਮਤਲਬ ਅਸੀਂ ਇੱਕ ਪ੍ਰੋਪੋਜੀਸ਼ਨ ਅਸੀਂ ਮਤਲਬ ਤੁਹਾਨੂੰ ਬੜੀ ਮਤਲਬ ਸਹੀ ਤਰੀਕੇ ਨਾਲ ਅਸੀਂ ਤੁਹਾਨੂੰ ਇਨਫੋਰਮੇਸ਼ਨ ਤੁਹਾਨੂੰ ਦੱਸਾਂਗੇ ਕਿ ਇਹ ਕਾਈਂਡ ਆਫ ਇਹ ਬੰਦੇ ਮਤਲਬ ਸਪੋਰਟਰ ਹੈ ਸਮਰੱਥ ਵਿੱਚ ਨੇ, ਇਹ ਬੰਦੇ ਵਿਰੋਧ ਨੇ, ਕੀ ਕੁਛ ਹੈਗਾ, ਕੀ ਕੁਛ ਹੋਣਾ ਆ ਇਫ ਯੂ ਡਿਸਾਈਡ ਟੂ ਵੋਟ ਯੈਸ ਜਾਂ ਹਾਂ ਜਾਂ ਨਹੀਂ। And actually ਸਾਡੀ ਸੋਚ about doing this ਮਤਲਬ ਕਿਉਂਕਿ ਕਈ ਬੰਦੇ ਇਵਨ ਮੈਂ ਵੀ ਸ਼ਾਇਦ maybe in the past ਕਿ ਉਹ ਆਪਣੇ ਬੰਦੇ ਵੋਟ ਨਹੀਂ ਪਾਉਂਦੇ, ਅਸੀਂ ਕੇਅਰ ਨਹੀਂ ਕਰਦੇ, ਪਰ I don't know, ਲੋਕਾਂ ਦੇ ਨਾਲ ਸੰਗਤ ਨਾਲ ਗੱਲ ਕਰਕੇ ਹੁਣ ਮੈਨੂੰ ਮੇਰਾ ਸੋਚ ਬਿਲਕੁਲ ਬਦਲ ਗਿਆ। ਆਪਣੇ ਬੰਦੇ ਇੰਨਾ ਜ਼ਿਆਦਾ ਕੇਅਰ ਕਰਦੇ ਕਿ ਸਾਨੂੰ ਡਰ ਕਈ ਵਾਰੀ ਲੱਗਦਾ ਹੈ। ਅਸੀਂ ਸੋ ਕਈ ਵਾਰੀ ਅਸੀਂ ਕਹਿੰਦੇ ਨੇ ਕਿ ਸ਼ਾਇਦ ਅਸੀਂ ਕੋਈ ਗਲਤ ਮਤਲਬ ਨਾ ਕੁਛ ਕਰੀਏ, ਕੋਈ ਗਲਤ ਨਾ ਕੁਛ ਵੋਟ ਕਰੀਏ। ਸੋ ਇਟਸ ਬੈਟਰ ਕਿ ਆਪਾਂ ਬਿਲਕੁਲ ਨਾ ਕਰੀਏ ਫਿਰ। ਐਂਡ ਵੀ ਵਾਂਟ ਟੂ ਮਤਲਬ ਹੈਲਪ ਬ੍ਰੇਕ ਦੈਟ, ਕਿ ਮਤਲਬ ਅਸੀਂ ਇਹ ਚਾਹੁੰਦੇ ਨੇ ਜਿੰਨਾ ਅਸੀਂ ਤੁਹਾਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਅਸੀਂ ਤੁਹਾਨੂੰ ਦੇ ਸਕਦੇ, ਕਿਉਂਕਿ ਅਸੀਂ ਤੁਹਾਨੂੰ ਇਨਕਰੇਜ ਕਰਨੇ ਕਿ ਵੋਟ ਪਾਉਣ ਤੁਹਾਡੀ ਹੱਕ ਹੈ, ਵੋਟ ਪਾਉਣ ਇਸ ਡੈਮੋਕ੍ਰੇਸੀ ਦੇ ਵਿੱਚ ਬਹੁਤ ਜ਼ਰੂਰੀ ਹੈ। ਇਹ ਤੁਹਾਡੀ ਆਵਾਜ਼ ਹੈ, ਇਹ ਸਾਡੀ ਐਕਚੁਅਲੀ ਕਮਿਊਨਿਟੀ ਦੀ ਵੀ ਆਵਾਜ਼ ਵੀ ਹੈ। ਸੋ ਦੇਖੋ ਬਹੁਤ ਈਜ਼ੀ ਆ ਵੋਟ ਪਾਣੀ। ਹੁਣ ਤੁਹਾਨੂੰ ਇੱਕ ਲਗਭਗ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਉਹ ਤੁਹਾਨੂੰ ਸੈਂਪਲ ਬੈਲਟ ਭੇਜ ਦਿੰਦੇ ਹੈਗੇ, ਪੂਰੀ ਇਨਫੋਰਮੇਸ਼ਨ। ਤੇ ਈਜ਼ੀ ਹੁਣ ਇਸ ਕਰਕੇ ਆ ਵੀ ਤੁਸੀਂ ਸਿਰਫ ਮੇਲ ਕਰਨਾ, ਤੇ ਮੇਲ ਕਰਨ ਦੇ ਲਈ ਵੀ ਨਾ ਤੁਹਾਡੀ ਸਟੈਂਪ ਨਹੀਂ ਲਾਣੀ ਪੈਣੀ ਤੁਹਾਨੂੰ ਕੋਈ ਵੀ। ਅੱਗੇ ਹੁੰਦਾ ਸੀ ਵੀ ਚਲੋ ਅਸੀਂ ਉੱਥੇ ਜਾਣਾ ਆ, ਡ੍ਰੌਪ ਕਰਾਂਗੇ, ਕੰਮ ਛੱਡਾਂਗੇ। ਸੋ ਹੁਣ ਬਹੁਤ ਈਜ਼ੀ ਆ। ਸੋ ਨਾਲੇ ਇਹ ਵੀ ਨਹੀਂ ਵੀ ਤੁਸੀਂ, ਕਿਉਂਕਿ ਜ਼ਿਆਦਾ ਵੱਡੀਆਂ ਮੋਟੀਆਂ ਬੁੱਕਸ ਹੈਗੀਆਂ ਆ, ਬਹੁਤ ਕੁਛ ਹੈਗਾ, ਕਈ ਪ੍ਰੋਪੋਜੀਸ਼ਨ ਆ, ਕਈ ਕੁਛ ਤੁਸੀਂ ਹਰ ਰੋਜ਼ 15-20 ਮਿੰਟ ਕੱਢ ਕੇ ਇੱਕ ਦੇਖ ਸਕਦੇ ਹੈਗੇ ਆ। ਬਿਲਕੁਲ ਤੇ ਪੋਲ ਵਰਕਰਸ ਵੀ ਜ਼ਰੂਰ ਚਾਹੀਦੇ ਨੇ। ਤੇ ਇੱਕ ਦਿਨ ਤੁਸੀਂ ਇਵਨ ਐਕਚੁਅਲੀ ਕਿਉਂਕਿ ਜਿਹੜੀ ਉਹਨਾਂ ਦੀ ਵੋਟਸ ਹਨ, ਤੁਸੀਂ ਇਵਨ 5 ਦਿਨ ਵੀ ਕੰਮ ਕਰ ਸਕਦੇ ਜਾਂ ਤੁਸੀਂ ਇੱਕ ਦਿਨ ਵੀ ਕੰਮ ਕਰ ਸਕਦੇ। ਉਹਨਾਂ ਦੀ ਤਨਖਾਹ ਆਲਮੋਸਟ ਇਜ਼ ਡਿਪੈਂਡਿੰਗ ਔਨ ਦ ਕਾਉਂਟੀ 200 ਤੋਂ ਲੈ ਕੇ 250 ਪਰ ਡੇ। ਜੀ ਜੀ। ਸੋ ਉਹਦੇ ਲਈ ਮੇਰੇ ਖਿਆਲ ਨਾਲ ਗ੍ਰੀਨ ਕਾਰਡ ਵਾਲੇ ਵੀ ਕਰ ਸਕਦੇ, ਰਾਈਟ? ਬਿਲਕੁਲ ਗ੍ਰੀਨ ਕਾਰਡ ਵਾਲੇ ਬਿਲਕੁਲ ਕਰ ਸਕਦੇ, ਹਾਂਜੀ। ਸੋ ਹੁਣ ਉਹਦੇ ਲਈ ਅਪਲਾਈ ਕਿੱਥੇ ਕਰਨਾ ਹੁੰਦਾ ਆ? ਉਹ ਸਾਨੂੰ ਕੰਟੈਕਟ ਕਰਿਓ, ਮੇਰੀ ਨੰਬਰ ਸ਼ੇਅਰ ਕਰੋ 509-647-4700। ਬਸ ਵੌਇਸ ਮੈਸੇਜ ਮੈਨੂੰ ਜ਼ਰੂਰ ਛੱਡੋ, ਕਿਉਂਕਿ ਕਈ ਵਾਰੀ ਮੈਨੂੰ ਬਹੁਤ ਕਾਲਾਂ ਆਉਂਦੀਆਂ। ਤੇ ਮੈਂ ਤੁਹਾਨੂੰ ਕਾਲ ਕਰਕੇ ਤੁਹਾਨੂੰ ਐਡਰੈਸ ਭੇਜ ਕੇ ਤੁਹਾਨੂੰ ਐਡਰੈਸ ਪੁੱਛ ਕੇ ਮੈਂ ਤੁਹਾਨੂੰ ਉਹ ਫਿਰ ਉਹੀ ਫੋਨ ਭੇਜੂੰਗਾ ਜੀ। ਸੋ ਬਿਲਕੁਲ ਇਹ 3 ਕਾਉਂਟੀਜ਼, ਯੋਲੋ ਕਾਉਂਟੀ ਜਿੱਧਰ ਪੰਜਾਬੀ ਜ਼ਿਆਦਾ ਰਹਿੰਦੇ ਆ, ਇੱਧਰ ਕਰਨ ਕਾਉਂਟੀ, ਬੇਕਰਸਫੀਲਡ ਵਾਲਾ ਤੇ ਫ੍ਰਿਜ਼ਨੋ।
ਸੋ ਜੇ ਕੋਈ ਜੌਬ ਵੀ ਕਰਨਾ ਚਾਹੁੰਦਾ ਇੱਕ ਦਿਨ ਦੇ ਲਈ, ਇਹ ਜੌਬ ਨਹੀਂ ਹੈ ਐਕਚੁਅਲੀ, ਤੁਸੀਂ ਤੁਹਾਡੀ ਪਾਰਟੀਸਿਪੇਸ਼ਨ ਆ, ਜਾਂ ਤੁਸੀਂ ਅਮਰੀਕਾ 'ਚ ਰਹਿੰਦੇ ਆ ਤੇ ਤੁਹਾਨੂੰ ਪਤਾ ਲੱਗਦਾ ਵੀ ਕਿੱਦਾਂ VOTING ਸਿਸਟਮ ਚੱਲਦਾ। ਸੋ ਇੱਕ ਮੈਂ ਹਮੇਸ਼ਾ ਹੀ ਨੈਨਦੀਪ ਐਗਜ਼ਾਮਪਲ ਦਿੰਦਾ ਹੁੰਦਾ, ਸਾਡੇ ਸ਼ਹਿਰ ਸੈਨੋਜ਼ੇ ਦੀ। ਸੈਨੋਜ਼ੇ ਦੇ ਵਿੱਚ ਵੀਅਤਨਾਮੀਜ਼ ਕਮਿਊਨਿਟੀ 10% ਵੋਟਰਸ ਆ ਪੂਰੇ ਸੈਨੋਜ਼ੇ ਦੇ ਵਿੱਚ, ਪਰ ਹਿਸਟੋਰੀਕਲੀ 80% ਵੀਅਤਨਾਮੀਜ਼ ਜਿਹੜੇ ਆ ਉਹ ਵੋਟ ਪਾਉਂਦੇ ਆ। ਸੋ ਸਭ ਤੋਂ ਜ਼ਿਆਦਾ ਨੰਬਰ ਆ ਜੇ ਕਿਸੇ ਕਮਿਊਨਿਟੀ ਦਾ ਜਿਹੜੀ ਵੋਟ ਪਾਉਂਦੀ ਹੈਗੀ ਆ। ਸੋ ਸਾਨੂੰ ਪੰਜਾਬੀਆਂ ਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ ਹੈਗਾ ਆ। ਆਪਾਂ ਕਿੰਨੀ ਹਜ਼ਾਰਾਂ ਦੀ ਗਿਣਤੀ 'ਚ ਸੈਂਟਰਲ ਵੈਲੀ 'ਚ, ਸਨਮਾਈਕੀਨ ਵੈਲੀ 'ਚ, ਉਧਰ ਸਟਰ ਕਾਉਂਟੀ, ਸੈਕਰਾਮੈਂਟੋ, ਸਾਰੇ ਪਾਸੇ ਆਲਾਮੀਡਾ, ਸੈਂਟਾ ਕਲਾਰਾ 'ਚ ਰਹਿੰਦੇ ਆ। ਸਾਡਾ ਜਿਹੜਾ ਪਾਰਟੀਸਿਪੇਸ਼ਨ ਰੇਟ ਆ ਵੋਟਰਸ ਦਾ 90% ਤੋਂ ਜ਼ਿਆਦਾ ਹੋਣਾ ਚਾਹੀਦਾ ਹੈਗਾ। ਬਿਲਕੁਲ ਬਿਲਕੁਲ, ਇਹ ਸਾਡੀ ਉਮੀਦ ਹੈ ਜੀ। ਥੈਂਕ ਯੂ ਨੈਨਦੀਪ, ਮਿਹਰਬਾਨੀ ਜੀ। ਸੋ ਆਉਂਦੇ ਐਤਵਾਰ ਨੂੰ ਜਿਹੜੇ ਕਈ ਗੁਰੂ ਘਰਾਂ ਵਿੱਚ ਇਹਨਾਂ ਪ੍ਰੋਪੋਜੀਸ਼ਨਸ ਦੇ ਬਾਰੇ ਇਨਫੋਰਮੇਸ਼ਨ ਜਿਹੜੀ ਉਹ ਦਿੱਤੀ ਜਾਣੀ ਆ। ਸੋ ਜਿਹੜੇ ਵੀ ਵੋਟ ਦੇ ਲਈ ਰਜਿਸਟਰਡ ਆ, ਜਾਂ ਵੈਸੇ ਜਿਨ੍ਹਾਂ ਨੂੰ ਦਿਲਚਸਪੀ ਆ ਪੋਲੀਟਿਕਸ ਦੇ ਵਿੱਚ, ਤਾਂ ਉਹ ਇਹਨਾਂ ਪ੍ਰੋਪੋਜੀਸ਼ਨਸ ਦੀ ਜਾਣਕਾਰੀ ਜਿਹੜੀ ਉਹ ਜ਼ਰੂਰ ਉੱਥੋਂ ਪ੍ਰਾਪਤ ਕਰ ਲੈਣ। ਕੀ ਉਸਦੇ ਹੱਕ ਵਾਲੇ ਕਹਿੰਦੇ ਆ, ਕੀ ਉਹਦੇ ਅਗੇਂਸਟ ਵਾਲੇ ਕਹਿੰਦੇ ਆ। ਫੈਸਲਾ ਜਿਹੜਾ ਉਹ ਇਵੈਂਚੁਅਲੀ ਜਿਹੜਾ ਤੁਹਾਡੇ ਹੱਥ ਦੇ ਵਿੱਚ ਆ, ਤੁਸੀਂ ਹੱਕ 'ਚ ਪਾਉਣੀ ਆ ਜਾਂ ਅਗੇਂਸਟ ਜਿਹੜੀ ਉਹ ਪਾਉਣੀ ਆ। ਤੇ ਥੈਂਕ ਯੂ, ਬੜੀ ਮਿਹਰਬਾਨੀ ਨੈਨਦੀਪ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਪ੍ਰੋਗਰਾਮ ਦੀ ਜਿਹੜੀ ਇਹਦੀ ਸਮਾਪਤੀ ਆ, ਤੇ ਆਉਣ ਵਾਲੇ ਜਿਹੜੇ ਪ੍ਰੋਗਰਾਮ ਦੇ ਵਿੱਚ ਆਤਮਿਕ ਆਨੰਦ 11 ਵਜੇ ਤੱਕ, ਤੇ 11 ਤੋਂ 1 ਵਜੇ ਤੱਕ ਨਜ਼ਰੀਆ, 1 ਤੋਂ 2:30 ਕੁਝ ਗੱਲਾਂ ਕੁਝ ਗੀਤ, 2:30 ਤੋਂ 3 ਵਜੇ ਦੇ ਦਰਮਿਆਨ ਅੱਜ ਜਿਹੜਾ ਆ ਪ੍ਰੋਗਰਾਮ ਆਊਗਾ ਰਿਸ਼ਤੇ ਹੀ ਰਿਸ਼ਤੇ। 3 ਤੋਂ 4 ਵਜੇ ਸਾਂਝੀ ਸਾਥ ਕਿਸੇ ਲੋਕਲ ਇਸ਼ੂ ਦੇ ਉੱਤੇ ਪੋਲੀਟਿਕਸ ਦੇ ਨਾਲ ਸੰਬੰਧਿਤ ਜਿਹੜੀ ਉਹ ਤੁਹਾਡੇ ਨਾਲ ਗੱਲਬਾਤ ਜਿਹੜੀ ਉਹ ਕਰਾਂਗੇ। ਤੇ ਫਿਰ 4 ਤੋਂ 5:30 ਵਜੇ ਪ੍ਰੋਗਰਾਮ ਵਿਰਸਰ ਦਾ ਵਿਰਸਾ, ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਵਜੇ ਦੇ ਵਿੱਚ ਪ੍ਰੋਗਰਾਮ ਆਊਗਾ ਜੀ ਗੁਰਬਾਣੀ ਦਾ ਸ਼ਾਮ ਦੇ ਦੀਵਾਨ, ਤੇ 8:30 ਵਜੇ ਫਿਰ ਪ੍ਰੋਗਰਾਮ ਦੀਪਕ ਸ਼ਰਮਾ ਹੋਣਾ ਦੇ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ। ਤੇ ਇੱਦਾਂ ਹੀ ਜਿਹੜੇ ਪ੍ਰੋਗਰਾਮ ਆ ਉਹ ਚੱਲਦੇ ਰਹਿਣਗੇ। ਜ਼ਰੂਰ ਜੁੜੇ ਰਹੋ, ਤੇ ਪੰਜਾਬੀ ਰੇਡੀਓ USA ਦੀ ਐਪ ਨੂੰ ਡਾਊਨਲੋਡ ਕਰੋ, ਤੇ ਵੈਬਸਾਈਟ ਦੇ ਉੱਤੇ ਤੁਸੀਂ ਜਿਹੜਾ ਜਦੋਂ ਮਰਜ਼ੀ ਜਿੱਥੇ ਮਰਜ਼ੀ ਸੁਣ ਦੇਖ ਸਕਦੇ ਆ। ਤੇ ਹੁਣ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕਨਪ੍ਰੀਤ ਸਿੰਘ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA।